ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬਾਨ ਨੂੰ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ, ਫੇਸਬੁੱਕ, ਟੈਲੀਫੋਨ, ਘਰਾਂ 'ਚ ਰੇਡੀਓ ਸੈਟਸ ਦੇ ਅਤੇ ਫੇਸਬੁੱਕ 'ਤੇ ਜੁੜੇ ਹੋਏ ਹਨ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਸਤੰਬਰ ਦੀ 20 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਵੀਰਵਾਰ ਆ ਜੀ। ਅਤੇ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਅਹਿਮ ਖਬਰਾਂ ਅਤੇ ਇਸ ਦੇ ਨਾਲ ਜਿਹੜਾ ਜੀ ਤੁਹਾਨੂੰ ਦੱਸਾਂਗੇ ਕੀ ਕੁਛ ਚੱਲ ਰਿਹਾ ਆਪਣੀ ਭਾਈਚਾਰੇ ਦੇ ਨਾਲ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ, ਸਪਾਂਸਰਸ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲੈਨਵੁੱਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ ਅਤੇ ਵੈਕਾਵਿਲ ਦੇ ਵਿੱਚ ਸਨਰਾਈਜ਼ ਬੈਂਕਟ ਹਾਲ ਵਾਲੇ ਜਿਨ੍ਹਾਂ ਦੇ 3 ਬੈਂਕਟ ਹਾਲ ਨੇ। 200 ਤੋਂ ਲੈ ਕੇ 1200 ਜਣਿਆਂ ਦੀ ਕਪੈਸਿਟੀ ਵਾਲਾ ਇਹ ਬੈਂਕਟ ਹਾਲ ਆ। ਖੁੱਲ੍ਹੀ ਡੁੱਲੀ ਪਾਰਕਿੰਗ ਹੈ। ਕਲੇ ਓਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਉੱਥੇ ਰੋਟੀ ਹੁੰਦੀ ਆ। ਤੁਸੀਂ ਵੀ ਆਪਣੇ ਖੁਸ਼ੀ ਦੇ ਮੌਕੇ ਦੇ ਉੱਤੇ ਪਾਰਟੀ ਦੇ ਲਈ ਲੋਕੇਸ਼ਨ ਲੱਭ ਰਹੇ ਹੋ ਤਾਂ ਤੁਸੀਂ ਜ਼ਰੂਰ ਮੌਕਾ ਦਿਓ। ਸਨਰਾਈਜ਼ ਬੈਂਕਟ ਹਾਲ ਵਾਲਿਆਂ ਨੂੰ ਕਾਲ ਕਰ ਸਕਦੇ ਹੋ ਕਮਲ ਹੁਣਾਂ ਨੂੰ 707 474 7003 707 474 7003 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408 722 7698 ਦੇ ਉੱਤੇ ਜੀ। ਅਤੇ ਸਭ ਤੋਂ ਪਹਿਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਦੱਸਿਆ ਸੀ, ਜਿਹੜੇ ਬ੍ਰੈਟ ਕੈਵਨੋ ਆ US ਦੇ ਸੁਪਰੀਮ ਕੋਰਟ ਦੇ ਕੈਂਡੀਡੇਟ ਹੈਗੇ ਆ, ਉਹਨਾਂ ਦੇ ਉੱਤੇ ਜਿਹੜੇ ਐਲੀਗੇਸ਼ਨ ਲਾਏ ਗਏ ਆ ਇੱਕ ਬੀਬੀ ਵੱਲੋਂ, ਉਹ ਮੁੱਦਾ ਜਿਹੜਾ ਹਜੇ ਵੀ ਕਾਫੀ ਗਰਮਾਇਆ ਹੋਇਆ ਹੈਗਾ। ਜਿਹੜਾ ਮੀਡੀਆ ਆ ਉਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਡੈਮੋਕ੍ਰੇਟਸ ਨੂੰ ਹੈਲਪ ਕਰ ਰਿਹਾ ਹੈਗਾ ਅਤੇ ਇਹ ਚਾਹੁੰਦੇ ਹੈਗੇ ਆ ਵੀ ਜਿਹੜਾ ਬ੍ਰੈਟ ਕੈਵਨੋ ਆ ਉਹ ਆਪਣੇ ਆਪ ਜਿਹੜਾ ਆਪਣਾ ਨਾਮ ਆ ਉਹ ਵਿਦਡਰਾ ਕਰ ਲੈ। ਅਤੇ ਹਜੇ ਵੀ ਇਹ ਗੱਲ ਕਿਸੇ ਤਰ੍ਹਾਂ ਕਲੀਅਰ ਨਹੀਂ ਹੋਈ ਵੀ ਜਿਹੜੀ ਕ੍ਰਿਸਟੀਨ ਬਲੈਸੀ ਫੋਰਡ ਆ ਜਿਸ ਨੇ ਅਕਿਊਜ਼ ਕੀਤਾ ਸੀ ਕੈਬਨੋ ਨੂੰ, ਜੋ ਇੰਸੀਡੈਂਟ ਲਗਭਗ 30 ਸਾਲ ਪਹਿਲਾਂ ਕਹਿੰਦੇ ਹੋਈ ਸੀ, ਵੀ ਉਹ ਮੰਡੇ ਨੂੰ ਜੁਡੀਸ਼ੀਅਲ ਕਮੇਟੀ ਜਿਹੜੀ ਆ ਉਹਦੇ ਸਾਹਮਣੇ ਅਪੀਅਰ ਹੋਏਗੀ ਜਾਂ ਨਹੀਂ ਹੋਏਗੀ। ਜੀ ਬਿਲਕੁਲ। ਹਾਲ ਦੀ ਘੜੀ ਉਸਨੇ ਇਸ ਦੇ ਉੱਤੇ ਇਹੀ ਆਖਿਆ, ਉਹਦੇ ਵਕੀਲ ਦੇ ਵੱਲੋਂ ਜਿਹੜਾ ਇਹ ਆਖਿਆ ਗਿਆ ਵੀ ਪਹਿਲਾਂ FBI ਦੀ ਜਿਹੜੀ ਇਨਵੈਸਟੀਗੇਸ਼ਨ ਹੋਵੇ ਅਤੇ ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਆ ਇਸ ਨੂੰ ਪੇਸ਼ ਜਿਹੜਾ ਕੀਤਾ ਜਾਊਗਾ। ਫਿਰ ਹੀ ਉਸ ਤੋਂ ਬਾਅਦ ਦੇ ਵਿੱਚ ਉਹ ਆਪਣੀ ਟੈਸਟੀਮੋਨੀ ਆ ਉਹ ਉੱਥੇ ਜਾ ਕੇ ਦਊਗੀ। ਸੋ ਸੋਮਵਾਰ ਦਾ ਦਿਨ ਰੱਖਿਆ ਹੋਇਆ ਹੈ ਕਮੇਟੀ ਦੇ ਵੱਲੋਂ। ਅਤੇ ਨਾਲ ਦੇ ਨਾਲ ਬ੍ਰੈਟ ਕੈਵਨਾ, ਜਿਹੜੀ ਮਿਸ ਫੋਰਡ ਅਤੇ 2 ਕੁ ਹੋਰ ਜਿਹੜੇ ਗਵਾਹ ਆ ਉਹਨਾਂ ਦੀ ਗੱਲ ਹੋਵੇਗੀ। ਹੁਣ ਕੁਛ ਕੁ ਜਿਹੜੇ ਲੋਕ ਆ ਉਹ ਹੌਲੀ ਹੌਲੀ ਜਿਹੜਾ ਸ਼ਾਇਦ ਜਾਂ ਅੱਗੇ ਆਉਣ ਰਹੇ ਆ ਜਾਂ ਜਿਹੜਾ ਕਹਿ ਲਓ ਵੀ ਦੱਬੇ ਬੁੱਲਾਂ ਦੇ ਨਾਲ ਗੱਲਾਂ ਕਰ ਰਹੇ ਨੇ। ਵੀ ਇੱਕ ਤਾਂ ਉਹਨਾਂ ਦਾ ਇੱਕ ਕਲਾਸਮੇਟ ਆ, ਜਿਹੜੀ ਉਸ ਬੀਬੀ ਦੀ ਕਲਾਸਮੇਟ ਆ ਅਤੇ ਬ੍ਰੈਟ ਕੈਵਨਾ ਦਾ ਜਿਹੜਾ ਕਲਾਸਮੇਟ ਆ, ਉਹਨਾਂ ਦੇ ਵਿੱਚੋਂ ਇੱਕ ਬੀਬੀ ਨੇ ਆਖਿਆ ਵੀ ਮੈਂ ਗੱਲ ਇਸ ਚੀਜ਼ ਦੇ ਪ੍ਰਤੀ ਉਦੋਂ ਜਿਹੜੀ ਉਹ ਸੁਣੀ ਸੀਗੀ। ਸੋ ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਕਿੰਨੀ ਕੁ ਇਸ ਦੇ ਵਿੱਚ ਗੱਲ ਦੇ ਵਿੱਚ ਸੱਚਾਈ ਹੈਗੀ ਆ, ਕਿੰਨਾ ਕੁ ਹੈਗਾ ਆ। ਸੋ ਰੌਲਾ ਰੱਪਾ ਜਿਹੜਾ ਕਾਫੀ ਜ਼ਿਆਦਾ ਇਸ ਟਾਈਮ ਪੈ ਰਿਹਾ ਆ। ਜਿੱਦਾਂ ਆਪਾਂ ਕੱਲ੍ਹ ਵੀ ਦੱਸ ਰਹੇ ਸੀਗੇ ਵੀ ਖਾਸ ਕਰਕੇ 2 ਰਿਪਬਲਿਕਨ ਸੈਨੇਟਰਸ ਦੇ ਉੱਤੇ ਜਿਹੜੀ ਆ GOP ਦੀ ਵੀ ਜਿਹੜੀ ਅੱਖ ਹੈਗੀ ਆ ਵੀ ਜੇ ਇਹ ਟੈਸਟੀਫਾਈ ਕਰਨ ਦੇ ਲਈ ਆਉਂਦੀ ਆ ਜਾਂ ਨਹੀਂ ਆਉਂਦੀ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹਨਾਂ ਦਾ ਕਿੱਦਾਂ ਦਾ ਪ੍ਰਤੀਕਰਨ ਰਹੂਗਾ। ਇੱਕ ਮੇਨ ਦੀ ਜਿਹੜੀ ਸੈਨੇਟਰ ਸੂਜ਼ਨ ਕੋਲਿਨਜ਼ ਅਤੇ ਐਰੀਜ਼ੋਨਾ ਦੇ ਜਿਹੜੇ ਰਿਪਬਲਿਕਨ ਸੈਨੇਟਰ ਹੈਗੇ ਆ ਜੈਫ ਫਲੇਕ। ਸੋ ਉਹਨਾਂ ਉੱਤੇ ਜਿਹੜੀ ਇਸ ਟਾਈਮ ਅੱਖ ਆ ਬਈ ਉਹ ਜਿਹੜਾ ਕੀ ਕਹਿੰਦੇ ਇਹ ਉਹਨਾਂ ਸੈਨੇਟਰਸ ਦੇ ਵਿੱਚੋਂ ਸੀ ਜਿਨ੍ਹਾਂ ਨੇ ਇਹ ਆਖਿਆ ਸੀਗਾ ਵੀ ਕਮੇਟੀ ਦੇ ਸਾਹਮਣੇ ਉਸ ਬੀਬੀ ਨੂੰ ਟੈਸਟੀਫਾਈ ਜਿਹੜਾ ਕਰਨ ਦੇ ਲਈ ਬੁਲਾਇਆ ਜਾਣਾ ਚਾਹੀਦਾ ਆ। ਹੁਣ ਕਮੇਟੀ ਨੇ ਮੌਕਾ ਦਿੱਤਾ ਆ, ਉਹ ਬੀਬੀ ਆਵੇਗੀ ਕਿ ਨਹੀਂ ਆਵੇਗੀ, ਜੋ ਕਿ FBI ਦੀ ਹੁਣ ਜਾਂਚ ਦੀ ਮੰਗ ਕਰ ਰਹੀ ਆ। ਅਤੇ FBI ਨੇ ਹਾਲ ਦੀ ਘੜੀ ਆਪਣੇ ਹੱਥ ਜਿਹੜੇ ਆ ਉਹ ਪਿੱਛੇ ਹੀ ਰੱਖੇ ਹੋਏ ਆ। ਉਹਨਾਂ ਨੇ ਹੱਥ ਖੜ੍ਹੇ ਕਰ ਦਿੱਤੇ ਸੀ ਵੀ ਅਸੀਂ ਆਲਰੇਡੀ ਬੈਕਗਰਾਊਂਡ ਚੈੱਕ ਜਿਹੜੀ ਆ ਬ੍ਰੈਟ ਕੈਵਨਾ ਦਾ ਕਰ ਚੁੱਕੇ ਹਾਂ। ਸੋ ਸਾਨੂੰ ਜਿਹੜੀ ਇਸ ਚੀਜ਼ ਦੀ ਹੋਰ ਇਨਵੈਸਟੀਗੇਸ਼ਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ ਜੀ। ਸੋ ਕਹਿੰਦੇ ਟਾਈਮ ਲਾਈਨ ਇਹ ਸੁਜੈਸਟ ਕਰਦੀ ਆ ਵੀ ਪੋਸੀਬਲੀ ਇਹ ਐਲੀਗੇਸ਼ਨ ਐਨ ਐਂਡ 'ਤੇ ਆ ਕੇ ਲਾਏ ਗਏ ਤਾਂ ਕਿ ਜਿਹੜਾ ਕੈਬਨੋ ਆ
ਉਹਦਾ ਜਿਹੜਾ ਨਾਮ ਵਿਡਰਾ ਕੀਤਾ ਜਾਵੇ। ਸੈਨੇਟਰ ਫਾਈਨਸਟਾਈਨ ਜਿਹੜੇ ਡੈਮੋਕ੍ਰੈਟਿਕ ਸੈਨੇਟਰ ਹੈਗੇ ਕੈਲੀਫੋਰਨੀਆ ਤੋਂ, ਉਹਨਾਂ ਨੂੰ ਪਿਛਲੇ ਵੀਕ ਜਿਹੜਾ ਇਹ ਲੈਟਰ ਮਿਲ ਗਿਆ ਸੀ, ਅਤੇ ਪਰ ਉਹਨਾਂ ਨੇ ਜਿਸ ਨੇ ਲੈਟਰ ਲਿਖਿਆ ਸੀ ਉਸ ਦਾ ਨਾਮ ਸ਼ੇਅਰ ਨਹੀਂ ਕੀਤਾ ਸੀ। ਅਤੇ ਉਸ ਟਾਈਮ 'ਤੇ ਜਿਹੜੇ ਕੈਬਨੋ ਆ ਉਹਨਾਂ ਨੇ ਡਿਨਾਈ ਕੀਤਾ ਸੀ ਵੀ ਮੈਂ ਕਿਸੇ ਤਰ੍ਹਾਂ ਦਾ ਕੋਈ ਰੋਂਗ ਨਹੀਂ ਕੀਤਾ। ਪਰ ਫਿਰ ਵਾਸ਼ਿੰਗਟਨ ਪੋਸਟ ਨੇ ਜਦੋਂ ਰਿਪੋਰਟ ਪਬਲਿਸ਼ ਕੀਤੀ ਜਿਹਦੇ ਵਿੱਚ ਫੋਰਡ ਦਾ ਨਾਮ ਅਤੇ ਉਹਦਾ ਜਿਹੜਾ ਲਾਇਰ ਹੈਗੇ ਆ ਡੈਬਰਾ ਕੈਟਸ ਉਹਦਾ ਆ ਗਿਆ, ਅਤੇ ਉਹ ਤੋਂ ਬਾਅਦ ਫਿਰ ਕੈਬਨੋ ਨੇ ਕਿਹਾ ਵੀ ਅਗਰ ਉਹ ਵੀ ਟੈਸਟੀਫਾਈ ਕਰੇ ਜੁਡੀਸ਼ੀਅਲ ਕਮੇਟੀ ਦੇ ਸਾਹਮਣੇ ਅਤੇ ਮੈਂ ਵੀ ਜਿਹੜਾ ਆ ਸੇਮ ਡੇ ਜਿਹੜਾ ਟੈਸਟੀਫਾਈ ਕਰੂੰਗਾ। ਸੋ ਸੈਨੇਟਰ ਚੱਕ ਗਲੈਸਲੀ ਜਿਹੜੇ ਰਿਪਬਲਿਕਨ ਆਇਵਾ ਤੋਂ ਹੈਗੇ ਆ, ਹੈੱਡ ਹੈਗੇ ਸੈਨੇਟਰ ਜੁਡੀਸ਼ੀਅਲ ਕਮੇਟੀ ਦੇ, ਉਹਨਾਂ ਨੇ ਕਿਹਾ ਵੀ ਅਸੀਂ ਜਿਹੜੀ ਇਹ ਕਨਫਰਮੇਸ਼ਨ ਆ ਮੰਡੇ ਜਿਹੜੀ ਆ ਸਤੰਬਰ 24 ਉਹ ਤੱਕ ਪੋਸਟਪੋਨ ਕਰ ਦਾਂਗੇ। ਤਦ ਤੱਕ ਆਪਾਂ ਜਿਹੜੇ ਆ ਜਿਹੜੀ ਬੀਬੀ ਨੇ ਲਾਏ ਸੀਗੇ ਐਲੀਗੇਸ਼ਨ, ਉਹਨੂੰ ਜੇ ਉਹ ਆ ਕੇ ਸਾਹਮਣੇ ਸਾਨੂੰ ਦੱਸਦੀ ਆ ਉਹਦੇ ਬੇਸ 'ਤੇ ਹੀ ਫਿਰ ਅੱਗੇ ਆਪਾਂ ਜਿਹੜੀ ਆ ਕਨਫਰਮੇਸ਼ਨ ਜੱਜ ਦੀ ਕਰਾਂਗੇ। ਜੀ ਬਿਲਕੁਲ। ਸੋ ਜਿਹੜੇ ਐਲੀਗੇਸ਼ਨਸ ਆ ਕਈ ਵਾਰੀ ਜਿਹੜੇ ਆ ਪਹਿਲੋਂ ਲਾਏ ਜਾਂਦੇ ਨੇ, ਕਈ ਵਾਰੀ ਬਾਅਦ ਦੇ ਵਿੱਚ। ਇਹਨਾਂ ਨੂੰ ਡੈਫੀਨੇਟਲੀ ਇੱਕ ਜਿਹੜੇ ਸਿਆਸੀ ਪਾਰਟੀਆਂ ਆ ਹਥਿਆਰ ਦੇ ਵਜੋਂ ਉਹ ਜ਼ਰੂਰ ਦੇਖਦੀਆਂ ਨੇ, ਅਤੇ ਹੁਣ ਦੇਖਣ ਵਾਲੀ ਗੱਲ ਰਹੂਗੀ। ਇਹ ਸੋਮਵਾਰ ਦੇ ਉੱਤੇ ਬਹੁਤਾ ਜ਼ਿਆਦਾ ਜਿਹੜਾ ਉਹ ਟਾਈਮ ਆ ਉਹ ਟਰਾਈ ਕਰ ਰਹੇ ਆ ਵੀ ਇਹ ਜਿਹੜੀ ਟੈਸਟੀਫਾਈ ਵਾਲਾ ਦਿਨ ਵੀ ਜਿਹੜਾ ਇਸ ਨੂੰ ਪੋਸਟਪੋਨ ਜਿਹੜਾ ਉਹ ਕੀਤਾ ਜਾ ਸਕੇ, ਪਰ ਲੱਗਦਾ ਨਹੀਂ ਆ ਵੀ ਜਿਹੜੇ ਜਿੱਦਾਂ ਤੁਸੀਂ ਦੱਸਿਆ ਵੀ ਆਇਓਵਾ ਦੇ ਜਿਹੜੇ ਸੈਨੇਟਰ ਨੇ ਚੱਕ ਗਲੈਸਲੀ ਵੀ ਉਹ ਇਸ ਨੂੰ ਅੱਗੇ ਹੁਣ ਹੋਰ ਪਾਉਣਗੇ, ਕਿਉਂਕਿ ਕਿਤੇ ਨਾ ਕਿਤੇ ਉਹ ਟਰਾਈ ਕਰ ਰਹੇ ਆ ਵੀ ਇਲੈਕਸ਼ਨ ਤੋਂ ਜਿੰਨੀ ਜਲਦੀ ਪਹਿਲਾਂ ਉਹਨਾਂ ਨੂੰ ਕਨਫਰਮ ਜਿਹੜਾ ਆ ਸੈਨੇਟ ਦੇ ਦੁਆਰਾ ਕਰ ਦਿੱਤਾ ਜਾਵੇ, ਤਾਂ ਜੋ ਫਿਰ ਬ੍ਰੈਟ ਕੈਵਨਾ ਆ ਉਹਨਾਂ ਨੂੰ ਜਿਹੜੀ ਸਹੁੰ ਚੁਕਾਈ ਜਾ ਸਕੇ। ਅਤੇ ਫਿਰ ਇੱਕ ਮੌਕਾ ਵੀ ਜਿਹੜਾ ਇਲੈਕਸ਼ਨ ਦੇ ਵਿੱਚ ਇਹ ਕਰਨ ਦਾ ਹੋਊਗਾ ਵੀ 2 ਸਾਲਾਂ ਦੇ ਵਿੱਚ ਹੀ ਜਿਹੜੇ 2 ਸੁਪਰੀਮ ਕੋਰਟ ਦੇ ਜਸਟਿਸ ਆ ਉਹ ਜਿਹੜੇ ਕੰਜ਼ਰਵੇਟਿਵ ਵਿਚਾਰਧਾਰਾ ਵਾਲੇ ਰਿਪਬਲਿਕਨ ਪਾਰਟੀ ਅਤੇ ਰਿਪਬਲਿਕਨ ਜਿਹੜੇ ਪ੍ਰੈਜ਼ੀਡੈਂਟ ਆ ਡੋਨਲਡ ਟਰੰਪ ਉਹਨਾਂ ਦੁਆਰਾ ਲਾਏ ਗਏ ਨੇ। ਅਤੇ ਅਗਲੀ ਖਬਰ ਵੱਲ ਚੱਲੀਏ। ਬ੍ਰੇਕਿੰਗ ਨਿਊਜ਼ ਆ ਰਹੀ ਹੈ ਮੈਰੀਲੈਂਡ ਤੋਂ। ਉੱਥੇ ਇੱਕ ਰਾਈਟ ਏਡ ਦਾ ਜਿਹੜਾ ਡਿਸਟਰੀਬਿਊਸ਼ਨ ਸੈਂਟਰ ਆ ਮੈਰੀਲੈਂਡ ਦੇ ਵਿੱਚ, ਉੱਥੇ ਸ਼ੂਟਿੰਗ ਹੋਈ ਆ ਅਤੇ 3 ਜਣਿਆਂ ਦੀ ਆਲਰੇਡੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਰਾਈਟ ਏਡ ਦੇ ਸਪੋਕਸਵੂਮਨ ਸੂਜ਼ਨ ਹੈਂਡਰਸਨ ਨੇ ਦੱਸਿਆ ਆ ਵੀ ਲਗਭਗ 1000 ਦੇ ਕਰੀਬ ਜਿਹੜੇ ਇੰਪਲਾਈ ਆ ਇਸ ਡਿਸਟਰੀਬਿਊਸ਼ਨ ਸੈਂਟਰ ਦੇ ਉੱਤੇ ਕੰਮ ਕਰਦੇ ਹੈਗੇ ਆ। ਹਜੇ ਤੱਕ ਇਹਦਾ ਜਿਹੜਾ ਮੋਟਿਵ ਆ ਇਹ ਨਹੀਂ ਪਤਾ ਲੱਗਿਆ ਵੀ ਕਿਉਂ ਸ਼ੂਟਿੰਗ ਹੋਈ ਆ, ਪਰ ਇਹ ਸਵੇਰ ਤੋਂ ਹੀ ਕੁਛ ਘੰਟੇ ਪਹਿਲਾਂ ਹੀ ਜਿਹੜੀ ਖਬਰ ਆਉਣੀ ਸ਼ੁਰੂ ਹੋਈ ਸੀ ਵੀ ਮੈਰੀਲੈਂਡ ਦੇ ਵਿੱਚ ਇੱਕ ਬਿਜ਼ਨਸ ਦੇ ਉੱਤੇ ਜਿਹੜੀ ਆ ਸ਼ੂਟਿੰਗ ਚੱਲ ਰਹੀ ਹੈਗੀ ਆ 30 ਮੀਲ ਨਾਰਥ ਈਸਟ ਆਫ ਵਾਲਟੀਮੋਰ। ਇੱਥੇ ਜਿਹੜਾ ਆ ਰਾਈਟ ਏਡ ਦਾ ਡਿਸਟਰੀਬਿਊਸ਼ਨ ਸੈਂਟਰ ਹੈਗਾ ਆ ਜਿੱਥੇ ਇਹ ਸ਼ੂਟਿੰਗ ਹੋਈ ਆ। ਜੀ ਬਿਲਕੁਲ ਮੰਦਭਾਗੀ ਘਟਨਾ ਇੱਕ ਵਾਰੀ ਫਿਰ ਅਮਰੀਕਾ ਦੇ ਵਿੱਚ ਫਿਰ ਵਾਪਰੀ ਆ, ਜਿਸ ਦੇ ਵਿੱਚ ਜਿਹੜੀ ਗਨ ਦੇ ਨਾਲ ਸ਼ੂਟਿੰਗ ਦੀ ਘਟਨਾ ਉਹ ਸਾਹਮਣੇ ਆਈ ਆ। ਹੁਣ ਇਸ ਟਾਈਮ FBI ਵਾਲੇ ਬਿਊਰੋ ਆਫ ਐਲਕੋਹਲ ਟੋਬੈਕੋ ਫਾਇਰ ਆਰਮ ਐਂਡ ਐਕਸਪਲੋਸਿਵ ਜਿਹੜੇ ਆ ਉਹ ਬਾਲਟੀਮੋਰ ਦੇ ਵਿੱਚ ਸੀਨ ਦੇ ਉੱਤੇ ਪਹੁੰਚ ਰਹੇ ਨੇ ਅਤੇ ਉਹ ਅੱਗੇ ਦੀ ਜਾਂਚ ਜਿਹੜੀ ਉਹ ਕਰਨਗੇ। ਸੋ ਗਵਰਨਰ ਲੈਰੀ ਹੋਗਨ ਜਿਹੜੇ ਆ ਉਹਨਾਂ ਨੇ ਕਿਹਾ ਵੀ ਅਸੀਂ ਬਹੁਤ ਨਜ਼ਦੀਕ ਤੋਂ ਇਸ ਗੋਲੀਬਾਰੀ ਦੇ ਉੱਤੇ ਜਿਹੜੀ ਨਜ਼ਰ ਬਣਾਈ ਰੱਖੇ ਆ, ਅਤੇ ਸਾਡੀਆਂ ਦੁਆਵਾਂ ਜਿਹੜੀਆਂ ਉਹਨਾਂ ਦੇ ਨਾਲ ਨੇ, ਜਾਂ ਜਿਹੜੇ ਇਸ ਦੇ ਵਿਕਟਮਸ ਨੇ ਉਹਨਾਂ ਦੇ ਪਰਿਵਾਰ ਨੇ ਅਤੇ ਜਿਹੜੇ ਫਸਟ ਰਿਸਪੋਂਡਰਸ ਨੇ, ਅਤੇ ਪੂਰੀ ਜਿਹੜਾ ਸੂਬਾ ਆ ਇਹਨਾਂ ਦੀ ਮਦਦ ਦੇ ਲਈ ਖੜਾ ਆ। ਸੋ ਖਬਰ ਇਹੀ ਆ ਵੀ ਮਲਟੀਪਲ ਸ਼ੂਟਿੰਗ ਵਿਕਟਮ ਹੈਗੇ ਆ, ਅਤੇ ਪਰ 3 ਜਣੇ ਜਿਹੜੇ ਆ ਕਨਫਰਮ ਹੋ ਚੁੱਕੇ ਜਿਨ੍ਹਾਂ ਦੀ ਡੈਥ ਹੋਈ ਹੈਗੀ ਆ ਇਸ ਰਾਈਟ ਏਡ ਦੇ ਡਿਸਟਰੀਬਿਊਸ਼ਨ ਸੈਂਟਰ 'ਤੇ। ਬਿਲਕੁਲ, ਕਹਿੰਦੇ 1000 ਤੋਂ ਵੱਧ ਇੰਪਲਾਈ ਉੱਥੇ ਜਿਹੜਾ ਆ ਉਹ ਕੰਮ ਕਰਦਾ ਆ, ਅਤੇ ਪਤਾ ਨਹੀਂ ਕੀ ਜਿਹੜਾ ਇਸ ਦੇ ਪਿੱਛੇ ਕਾਰਨ ਆ। ਸੋ ਜਾਂਚ ਜਿਹੜੀ ਉਸ ਦੀ ਸ਼ੁਰੂ ਹੋ ਚੁੱਕੀ ਆ, ਅਤੇ ਬਹੁਤ ਮੰਦਭਾਗੀ ਘਟਨਾ ਇੱਕ ਵਾਰੀ ਫਿਰ ਵਾਪਰੀ ਆ। ਅਗਲੀ ਜਿਹੜੀ ਆਪਾਂ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ, ਅਤੇ ਹਰਜੋਤ ਸਿੰਘ ਜੀ ਜਿਹੜੇ ਟ੍ਰੇਡ ਵਾਰ ਦੀ ਆਪਾਂ ਜਿਹੜੀ ਗੱਲ ਕਰਦੇ ਪਏ ਹਾਂ ਵੀ ਕਾਫੀ ਜਿਹੜਾ ਇਸ ਟਾਈਮ ਭਖਿਆ ਹੋਇਆ ਆ, ਪਰ ਟ੍ਰੇਡ ਵਾਰ ਦਾ ਜਿਹੜਾ ਅਸਰ ਆ ਸਟਾਕ ਮਾਰਕੀਟ ਦੇ ਉੱਤੇ ਜਿੱਦਾਂ ਲੋਕਾਂ ਦੀਆਂ ਕਿਆਸ ਰਹੀਆਂ ਸੀ ਉਹ ਤੋਂ ਬਿਲਕੁਲ ਪੁੱਠਾ ਜਿਹੜਾ ਆ ਉਹ ਇਸ ਟਾਈਮ ਚੱਲ ਰਿਹਾ ਆ। ਸਟਾਕ ਮਾਰਕੀਟ ਲਗਾਤਾਰ ਜਿਹੜੀ ਆ ਉਹ ਉੱਤੇ ਵੱਲ ਨੂੰ ਜਿਹੜੇ ਆ ਉਹ ਵੱਧ ਰਹੀ ਹੈਗੀ ਆ। ਅੱਜ ਜਿਹੜੀ ਆ ਹੁਣ ਤੱਕ ਜਿਹੜੀ ਸਟਾਕ ਮਾਰਕੀਟ ਆ ਤਕਰੀਬਨ 233 ਪੁਆਇੰਟ ਜਿਹੜੀ ਆ ਡਾਓ ਜੋਨਸ ਜਿਹੜਾ ਉੱਤੇ ਚੱਲ ਰਿਹਾ ਆ 26,639 ਪੁਆਇੰਟਾਂ ਦੇ ਉੱਤੇ ਇਸ ਟਾਈਮ ਚੱਲ ਰਹੀ ਆ। ਜਦੋਂ ਤੱਕ
ਕਲੋਜ਼ਿੰਗ ਹੋਊਗੀ ਉਦੋਂ ਤੱਕ ਉੱਤੇ ਥੱਲੇ ਜਿਹੜੇ ਇਸ ਦੇ ਬਾਹਰੋਂ ਜਿਹੜਾ ਜ਼ਰੂਰ ਹੋ ਸਕਦਾ। ਉਹਦਾ ਨੈਸਡੈਕ ਵੀ 8000 ਦਾ ਅੰਕੜਾ ਜਿਹੜਾ ਹੈ ਉਹ ਪਾਰ ਕਰ ਚੁੱਕਾ ਆ। S&P ਦੇ ਵਿੱਚ ਵੀ 20 ਪੁਆਇੰਟਾਂ ਦਾ ਜਿਹੜਾ ਵਾਧਾ ਦੇਖਿਆ ਗਿਆ ਆ। ਸੋ ਓਵਰਆਲ ਕਿਉਂਕਿ ਅਜੇ ਮੰਡੇ ਤੋਂ ਜਿਹੜੇ ਟੈਰਿਫਸ ਲੱਗਣੇ ਸ਼ੁਰੂ ਹੋਣੇ ਆ, ਜਿਹੜੇ ਇੱਧਰੋਂ ਚਾਈਨਾ ਵੱਲ ਨੂੰ ਸਮਾਨ ਜਾਣਾ ਹੈ ਤੇ ਜਿਹੜਾ ਚਾਈਨਾ ਤੋਂ ਇੱਧਰ ਨੂੰ ਆਉਣਾ ਆ, ਜਿਹੜਾ ਚਾਈਨਾ ਤੋਂ ਸਮਾਨ ਇੱਧਰ ਆਉਣਾ ਉਹਦੇ ਵਿੱਚ 10% ਦਾ ਜਿਹੜਾ ਵਾਧਾ ਆ ਉਹ ਦੇਖਿਆ ਜਾਊਗਾ। ਅਤੇ ਇਹ ਗੱਲ ਹੈਗੀ ਆ ਹਰਜੋਤ ਸਿੰਘ ਜੀ, ਜਦੋਂ ਵੀ ਆਪਾਂ ਜਾਂਦੇ ਹਾਂ ਇੰਨਾ ਕੁ ਵਾਧਾ ਘਾਟਾ ਪ੍ਰਾਈਸਾਂ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਆਪਾਂ ਅਕਸਰ ਅਮੂਮਨ ਦੇਖਦੇ ਰਹਿੰਦੇ ਹਾਂ। ਕੋਈ ਸੀਜ਼ਨਲ ਚੀਜ਼ ਹੁੰਦੀ ਆ, ਕੋਈ ਉੱਦਾਂ ਹੀ ਹੁੰਦੀ ਆ, ਜਾਂ ਕਿਤੇ ਸੇਲ ਜਦੋਂ ਨਹੀਂ ਲੱਗੀ ਹੁੰਦੀ ਤਾਂ ਚੀਜ਼ਾਂ ਜਿਹੜੀਆਂ ਥੋੜ੍ਹੀਆਂ ਮਹਿੰਗੀਆਂ ਆਉਂਦੀਆਂ ਆ। ਸੋ 10% ਜਦੋਂ ਉਤਪਾਦ ਮਹਿੰਗਾ ਹੁੰਦਾ ਆ ਤਾਂ ਸ਼ਾਇਦ ਇੰਨਾ ਜ਼ਿਆਦਾ ਅਸਰ, ਇੰਨਾ ਜ਼ਿਆਦਾ ਪਤਾ ਆ ਉਹ ਨਹੀਂ ਲੱਗੂਗਾ। ਹਾਂ, ਜਦੋਂ 1 ਜਨਵਰੀ ਤੋਂ 25% ਜਿਹੜਾ ਟੈਰਿਫ ਆ ਉਹ ਲੱਗਣਾ ਸ਼ੁਰੂ ਹੋਊਗਾ, ਉਸ ਤੋਂ ਬਾਅਦ ਦੇ ਵਿੱਚ ਜਿਹੜਾ ਲੋਕਾਂ ਨੂੰ ਜ਼ਿਆਦਾ ਅਸਰ ਜਿਹੜਾ ਉਸ ਦਾ ਦਿਸਣਾ ਸ਼ੁਰੂ ਹੋ ਸਕਦਾ ਆ। ਇਹ ਅਜੇ ਕਿਆਸ ਰਹੀਆਂ ਨੇ। ਟ੍ਰੇਡ ਡੀਲ ਉਹਨਾਂ ਦੇ ਨਾਲ ਕਿੱਦਾਂ ਦੀ ਹੋਊਗੀ ਅਜੇ ਉਸ ਦੇ ਉੱਤੇ ਪ੍ਰਸ਼ਨ ਚਿੰਨ੍ਹ ਹੀ ਨੇ। ਕਾਰਨ ਇਹ ਆ ਵੀ ਚਾਈਨਾ ਨੇ ਉਦੋਂ ਆਪਣੇ ਹੱਥ ਪਿੱਛੇ ਖਿੱਚ ਲਏ ਜਦੋਂ ਅਮਰੀਕਾ ਨੇ 10% ਟੈਰਿਫ ਲਾਉਣ ਦੀ ਜਿਹੜੀ ਆ ਘੋਸ਼ਣਾ ਕਰ ਦਿੱਤੀ, ਅਤੇ ਨਾਲ ਹੀ ਉਹਨਾਂ ਨੇ ਵਾਪਸੀ ਜਿਹੜੀ ਕਾਰਵਾਈ ਕਰਦੇ ਹੋਏ ਚਾਈਨਾ ਨੇ ਅਮਰੀਕਾ ਦੇ ਉਤਪਾਦ ਦੇ ਉੱਤੇ ਵੀ ਜਿਹੜਾ ਆ 60 ਬਿਲੀਅਨ ਦਾ ਜਿਹੜਾ ਉਤਪਾਦ ਆ ਉਸ ਉੱਤੇ ਵੀ ਟੈਰਿਫ ਜਿਹੜੇ ਆ ਸੋਮਵਾਰ ਤੋਂ ਉਹਨਾਂ ਨੇ ਲਾ ਦੇਣੇ ਆ। ਸੋ ਇਹ ਹੁਣ ਸੋਮਵਾਰ ਤੋਂ ਇਹ ਪਤਾ ਲੱਗੂਗਾ ਵੀ ਕਿੰਨਾ ਕੁ ਅਸਰ ਜਿਹੜਾ ਆ ਉਸ ਦਾ ਹੋਊਗਾ। ਪਰ ਜਿਹੜੀ ਰਿਪੋਰਟ ਇਹ ਕਹਿੰਦੀ ਆ ਹਰਜੋਤ ਸਿੰਘ ਜੀ ਵੀ ਵਾਲਮਾਰਟ ਕਹਿੰਦੇ ਸਭ ਤੋਂ ਜ਼ਿਆਦਾ ਇਸ ਦੇ ਵਿੱਚ ਹਿੱਟ ਹੋ ਸਕਦਾ ਆ। ਬਿਲਕੁਲ 10,000 ਤੋਂ ਵੱਧ ਜਿਹੜੀਆਂ ਚੀਜ਼ਾਂ ਆ ਉਹਨਾਂ ਦੇ ਉੱਤੇ ਟੈਰਿਫ ਲੱਗੇਗਾ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ 10% ਹੁਣ ਹੈਗਾ ਆ, ਇਹ ਜਨਵਰੀ 1 ਤੋਂ 25% ਹੋ ਜਾਣਾ, ਅਤੇ ਵਾਲਮਾਰਟ ਜਿਹੜਾ ਆ ਇਹ ਬਹੁਤ ਜ਼ਿਆਦਾ ਹਿੱਟ ਹੋਊਗਾ। ਹਜੇ ਤੱਕ ਅੱਜ ਦੀ ਡੇਟ ਤੱਕ ਜਿਹੜਾ ਆ ਟੈਰਿਫ ਦਾ ਕੋਈ ਕਹਿੰਦੇ ਅਸਰ ਨਹੀਂ ਹੋਇਆ, ਕਿਉਂਕਿ ਸਟਾਕ ਮਾਰਕੀਟ ਹਜੇ ਵੀ ਉੱਪਰ ਜਾ ਰਹੀ ਆ। ਅਤੇ ਪਰ ਦੂਸਰੇ ਪਾਸੇ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਥੋੜ੍ਹਾ ਜਿਹਾ ਫਿਕਰ 'ਚ ਵੀ ਆ ਵੀ ਆਉਣ ਵਾਲੇ ਸਮੇਂ 'ਚ ਜੇ ਕਿਤੇ ਕਾਂਗਰਸ ਦੇ ਵਿੱਚ ਮੈਜੋਰਟੀ ਜਿਹੜੀ ਆ ਉਹ ਡੈਮੋਕ੍ਰੇਟਸ ਦੀ ਹੋ ਜਾਂਦੀ ਆ ਅਤੇ ਉਹ ਫਿਰ ਇਹਨੂੰ ਰਿਵਰਸ ਵੀ ਕਰ ਸਕਦੇ ਹੈਗੇ ਆ। ਸੋ ਇਹ ਡਿਪੈਂਡ ਕਰਦਾ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ, ਅਤੇ ਕਿਉਂਕਿ ਇਹਦਾ ਅਸਰ ਜਿਹੜਾ ਜਨਵਰੀ ਤੋਂ ਜ਼ਿਆਦਾ ਸਟਾਰਟ ਹੋਊਗਾ। ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਵਾਲਮਾਰਟ, ਟਾਰਗੇਟ, ਲਗਭਗ ਜਿੱਥੇ ਵੀ ਜਿਹੜੀ ਵੀ ਚੀਜ਼ ਕਹਿੰਦੇ 10,000 ਦੇ ਕਰੀਬ ਚੀਜ਼ਾਂ ਜਿਹੜੀਆਂ ਚਾਈਨਾ 'ਚ ਬਣ ਕੇ USA ਨੂੰ ਆਉਂਦੀਆਂ ਆ ਉਹਨਾਂ ਦੇ ਉੱਤੇ ਜਦੋਂ 25% ਟੈਕਸ ਲੱਗ ਜਾਣਾ, ਅਤੇ ਜਿਹੜੇ ਕੰਜ਼ਿਊਮਰ ਆ ਉਹਨਾਂ ਨੂੰ ਹੁਣ ਤੁਸੀਂ ਦੇਖੋ ਵੀ ਸਾਨੂੰ ਸਾਰਿਆਂ ਨੂੰ ਹੀ ਫਿਰ ਪ੍ਰਾਈਸ ਜਿਹੜੀਆਂ ਉਹ ਕਾਫੀ ਹਾਈ ਹੋਣੀਆਂ ਹੈਗੀਆਂ। ਅਤੇ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਸੇਮ ਟੈਕਟਿਕ ਯੂਜ਼ ਕਰ ਰਿਹਾ ਜਿਹੜੇ ਉਹ ਐਜ਼ ਏ ਰੀਅਲ ਸਟੇਟ ਮੁਗਲ ਯੂਜ਼ ਕਰਦੇ ਸੀ, ਵੀ ਇੱਕ ਪਾਸੇ ਡਰਾਈ ਜਾਣਾ, ਦੂਜੇ ਪਾਸੇ ਡੀਲ ਬਣਾਉਣ ਦੀ ਵੀ ਜਿਹੜੀ ਟਰਾਈ ਕਰਨੀ ਹੈਗੀ ਆ। ਅਤੇ ਇਹ ਵੀ ਖਬਰ ਆ ਰਹੀ ਆ ਵੀ ਚਾਈਨਾ ਦੇ ਨਾਲ ਨੈਕਸਟ ਵੀਕ ਜਿਹੜੀ ਆ ਇਹਦੇ ਉੱਤੇ ਟੈਰਿਫ ਦੇ ਉੱਤੇ ਮੀਟਿੰਗ ਵੀ ਜਿਹੜੀ ਚਾਈਨੀਜ਼ ਆਫੀਸ਼ੀਅਲ ਦੇ ਨਾਲ ਹੋਣ ਜਾ ਰਹੀ ਆ USA ਦੇ ਨਾਲ। ਜੀ ਬਿਲਕੁਲ। ਵੈਸੇ ਹਾਈ ਲੈਵਲ ਮੀਟਿੰਗ ਦੇ ਚਾਂਸਿਸ ਜਿਹੜੇ ਅਜੇ ਸਾਰੇ ਜਾਣੇ ਕਹਿ ਰਹੇ ਸੀਗੇ ਵੀ ਮੁਸ਼ਕਿਲ ਹੀ ਆ, ਕਿਉਂਕਿ ਦੇ ਡੋਂਟ ਸੀ ਆਈ ਟੂ ਆਈ, ਇੱਕ ਦੂਜੇ ਦੇ ਨਾਲ ਅੱਖ 'ਚ ਅੱਖ ਪਾ ਕੇ ਜਿਹੜੀ ਆ ਉਹ ਦੇਖਣ ਨਹੀਂ ਦੇ। ਪਰ ਜੇ ਹੋ ਜਾਵੇ ਮੀਟਿੰਗ ਤੇ ਕੋਈ ਟ੍ਰੇਡ ਵਾਲੇ ਪਾਸੇ ਨੂੰ ਗੱਲ ਵਧੂ ਤਾਂ ਚੰਗੀ ਗੱਲ ਆ। ਰਾਸ਼ਟਰਪਤੀ ਟਰੰਪ ਦਾ ਇਹੀ ਇੱਕ ਮੇਨ ਮੁੱਦਾ ਜਿਹੜਾ ਇਸ ਦੇ ਵਿੱਚ ਹੈਗਾ ਵੀ ਜਿਹੜਾ ਟ੍ਰੇਡ ਡੈਫਿਸਿਟ ਆ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਘਟਾਇਆ ਜਾਵੇ। ਹੁਣ ਆਲਮੋਸਟ ਜਿਹੜੇ 250 ਤੋਂ 300 ਬਿਲੀਅਨ ਡਾਲਰ ਦਾ ਜਿਹੜਾ ਉਤਪਾਦ ਆ ਚਾਈਨਾ ਤੋਂ ਆਉਂਦਾ ਆ ਹਰ ਵਾਰੀ ਅਮਰੀਕਾ ਦੇ ਵਿੱਚ, ਉਹਦੇ ਉੱਤੇ ਜਿਹੜਾ ਟੈਰਿਫ ਜਿਹੜਾ ਆ ਉਹ ਲੱਗ ਚੁੱਕਾ ਆ। ਸਟੀਲ ਅਤੇ ਐਲੂਮੀਨੀਅਮ ਦੇ ਉੱਤੇ ਤਾਂ ਆਲਰੇਡੀ ਜਿਹੜਾ ਲੱਗਾ ਹੀ ਹੋਇਆ ਸੀਗਾ। ਸੋ ਇਹਦੇ ਨਾਲ ਨਾਲ ਦੇਖਦੇ ਹਾਂ ਕਿੱਦਾਂ ਦਾ ਅਸਰ ਰਹੂਗਾ। ਅਮਰੀਕਾ ਦਾ ਸਮਾਨ ਜਿਹੜਾ ਆ ਉਹ ਫਿਰ ਬਾਹਰ ਘੱਟ ਜਾਊਗਾ ਆਟੋਮੈਟਿਕਲੀ ਜਦੋਂ ਟੈਰਿਫ ਉੱਥੇ ਆ, ਅਤੇ ਇਹ ਹੋ ਸਕਦਾ ਹੈ ਵੀ ਅਮਰੀਕਾ ਦਾ ਜਿਹੜਾ ਸਮਾਨ ਆ ਇੱਥੇ ਜਿਹੜਾ ਜ਼ਿਆਦਾ ਵਿਕਣਾ ਜਿਹੜਾ ਉਹ ਸ਼ੁਰੂ ਹੋਵੇ, ਕਿਉਂਕਿ ਗੱਲ ਇਹ ਵੀ ਪਰ ਹੈਗੀ ਆ ਵੀ ਉੱਧਰ ਥੋੜ੍ਹਾ ਮਹਿੰਗਾ ਜਿਹੜਾ ਜਾ ਕੇ ਵਿਕਦਾ, ਅਤੇ ਇੱਥੇ ਉਹ ਕਿੰਨਾ ਕੁ ਮਹਿੰਗਾ ਜਿਹੜਾ ਆ ਉਹ ਲੋਕ ਖਰੀਦਣ ਲਈ ਤਿਆਰ ਹੋਣਗੇ, ਕਿਉਂਕਿ ਹਰ ਇੱਕ ਜਾਣਾ ਜਿਹੜਾ ਇਹੀ ਸੋਚਦਾ ਆ ਵੀ ਕਿਹੜੀ ਚੀਜ਼ ਜਿਹੜੀ ਸਸਤੀ ਆ ਅਤੇ ਉਹ ਆਪਾਂ ਜਿਹੜੀ ਉਹ ਲੈ ਲਈਏ, ਕਿਉਂਕਿ ਇੱਥੇ ਕਿਤੇ ਨਾ ਕਿਤੇ ਇਹ ਪਾਪੂਲਰ ਥਿੰਗ ਹੀ ਹੈਗੀ ਆ ਵੀ ਮਾੜੀ ਜੀ ਯੂਜ਼ ਕਰੋ, ਜੇ ਥੋੜ੍ਹੀ ਬਹੁਤੀ ਵੀ ਖਰਾਬ ਹੋਈ ਚੱਕ ਕੇ ਜਿਹੜੀ ਉਹ ਸੁੱਟ ਦਿਓ, ਠੀਕ, ਅਤੇ ਆਪਾਂ ਜਿਹੜੀ ਉਹ ਕੀ ਕਰਨੀ ਆ। ਅਤੇ ਉਹਦੇ ਲਈ ਫਿਰ ਚਾਈਨਾ ਪ੍ਰੋਡਕਟਸ ਜਿਹੜੇ ਆ ਨੰਬਰ 1 ਇਸ ਚੀਜ਼ ਦੇ ਵਿੱਚ ਜਿਹੜੇ ਉਹ ਜ਼ਰੂਰ ਆਉਂਦੇ ਆ ਜੀ। ਸੋ ਦੂਸਰੇ ਪਾਸੇ ਜਿਹੜੀ ਸਾਡਾ ਗੁਆਂਢੀ ਮੁਲਕ ਆ ਕੈਨੇਡਾ, ਉਹਦੇ ਨਾਲ ਜਿਹੜੀ ਨਾਫਟਾ ਦੀ ਗੱਲਬਾਤ ਚੱਲ ਰਹੀ ਆ। ਕੈਨੇਡੀਅਨ ਫੋਰਨ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਉਹ ਮੰਗਲਵਾਰ ਤੋਂ USA ਦੇ ਵਿੱਚ ਆਏ ਹੋਏ ਆ। ਅੱਜ ਦਾ ਦਿਨ ਜਿਹੜਾ ਕਾਫੀ ਕਹਿੰਦੇ ਪਈ ਕਸ਼ਮਕਸ਼ ਵਾਲਾ ਆ, ਟੈਂਸ ਹੈਗਾ ਆ।
ਫਰੈਂਕ ਤੇ ਸਲੋ ਚੱਲ ਰਿਹਾ ਕੰਮ, ਕਿਉਂਕਿ ਜਿਹੜਾ ਟਾਈਮ ਲਾਈਨ ਆ ਉਹ ਬੜੀ ਘੱਟ ਆ। ਅਕਤੂਬਰ ਪਹਿਲੀ ਤੋਂ ਪਹਿਲਾਂ ਡੀਲ ਬਣਾਉਣੀ ਪੈਣੀ ਆ ਜੇ ਕੈਨੇਡਾ ਵਾਲੇ USA ਦੇ ਨਾਲ ਡੀਲ ਬਣਾਉਣੀ ਚਾਹੁੰਦੇ ਆ। ਅਤੇ ਅੱਜ ਪੂਰੀ ਤਰ੍ਹਾਂ ਕਹਿੰਦੇ ਜੋਸ਼ੋ ਖਰੋਸ਼ ਦੇ ਨਾਲ ਗੱਲਬਾਤ ਚੱਲ ਰਹੀ ਆ। ਕੈਨੇਡੀਅਨ ਫੋਰਨ ਮਿਨਿਸਟਰ ਅਤੇ US ਦੇ ਜਿਹੜੇ ਟਰੇਡ ਨਾਲ ਰਿਲੇਟਡ ਆਫੀਸ਼ੀਅਲਸ ਹੈਗੇ ਆ, ਅਤੇ ਕੱਲ੍ਹ ਨੂੰ ਜਿਹੜੇ ਕੈਨੇਡਾ ਦੇ ਫੋਰਨ ਮਿਨਿਸਟਰ ਆ ਉਹਨਾਂ ਨੂੰ ਵਾਪਸ ਕੈਨੇਡਾ ਜਾਣਾ ਪੈਣਾ ਆ, ਕਿਉਂਕਿ ਉੱਥੇ ਇੱਕ ਕਹਿੰਦੇ ਮੌਂਟਰੀਅਲ ਦੇ ਵਿੱਚ ਸਮਿਟ ਹੋ ਰਹੀ ਆ ਫੀਮੇਲ ਫੋਰਨ ਮਿਨਿਸਟਰਸ ਦੀ, ਉਹਦੇ ਵਿੱਚ ਉਹਨਾਂ ਨੇ ਹਿੱਸਾ ਲੈਣਾ ਆ। ਸੋ ਹੋਪਫੁਲੀ ਅੱਜ ਸ਼ਾਇਦ ਕੁਛ ਨਾ ਕੁਛ ਹੋ ਜਾਏ, ਨਹੀਂ ਤਾਂ ਫਿਰ ਅਗਲਾ ਵੀਕ ਹੀ ਰਹਿ ਜਾਣਾ ਆ। ਅਤੇ ਜੇ ਨਹੀਂ ਕਿਸੇ ਤਰ੍ਹਾਂ ਦੀ ਡੀਲ ਹੁੰਦੀ ਤਾਂ ਫਿਰ ਇਹ ਕੈਨੇਡਾ ਨੂੰ ਕਾਫੀ ਹਰਟ ਹੋਏਗਾ ਅਤੇ USA ਨੂੰ ਵੀ ਥੋੜ੍ਹਾ ਬਹੁਤਾ ਤਾਂ ਜ਼ਰੂਰ ਇਹਦੇ 'ਤੇ ਅਸਰ ਪਏਗਾ। ਜੀ ਜੀ ਬਿਲਕੁਲ, ਗੁਆਂਢੀ ਮੁਲਕਾਂ ਦੇ ਨਾਲ ਜਾਂ ਹੋਰ ਕਿਸੇ ਮੁਲਕ ਦੇ ਨਾਲ ਜਿੱਥੇ ਉਤਪਾਦ ਦਾ ਆਦਾਨ ਪ੍ਰਦਾਨ ਹੁੰਦਾ ਆ ਅਤੇ ਜੇ ਉਸ 'ਤੇ ਉੱਤੇ ਰੋਕਾਂ ਹੋਣਗੀਆਂ ਤਾਂ ਫਰਕ ਪਏਗਾ ਜੀ। ਸੋ ਇਹਦੇ ਵਿੱਚ ਜਿਹੜੇ ਆ ਜਿਸ ਤਰ੍ਹਾਂ ਦੱਸਿਆ ਸੀ ਡੇਅਰੀ ਪ੍ਰੋਡਕਟਸ ਆ ਉਹਦੇ ਉੱਤੇ ਕੈਨੇਡਾ ਵਾਲੇ ਥੋੜ੍ਹੇ ਜਿਹੇ ਝੁਕੇ ਹੈਗੇ ਆ। ਇੱਧਰੋਂ ਅਮਰੀਕਾ ਵਾਲੇ ਜਿਹੜੇ ਆ ਵਾਈਨ ਮੇਕਰਸ ਹੈਗੇ ਆ, ਸ਼ਰਾਬ ਨਾਲ ਰਿਲੇਟਡ ਪ੍ਰੋਡਕਟਾਂ ਵਾਲੇ, ਉਹ ਕਹਿੰਦੇ ਵੀ ਸਾਨੂੰ ਵੀ ਵਿੱਚ ਇਨਵੋਲਵ ਕੀਤਾ ਜਾਵੇ, ਵੀ ਸਾਡੇ ਉੱਤੇ ਵੀ ਜਿਹੜਾ ਟੈਕਸ ਘਟਾਇਆ ਜਾਵੇ। ਅਤੇ ਮਕਸੀਕੋ ਦੇ ਨਾਲ ਲਾਸਟ ਮੰਥ ਜਿਹੜੀ ਆ US ਨੇ ਜਿਹੜੀ ਡੀਲ ਪੂਰੀ ਤਰ੍ਹਾਂ ਬਣਾ ਲਈ ਸੀ। ਸੋ ਸਾਰੇ ਜਿਹੜੇ ਤਿੰਨਾਂ ਕੰਟਰੀਆਂ ਦੇ ਆਫੀਸ਼ੀਅਲ ਆ ਉਹ ਚਾਹੁੰਦੇ ਆ ਵੀ ਸੇਮ ਹੀ ਜਿੱਦਾਂ ਨਾਫਟਾ ਹੁੰਦਾ ਸੀ ਮਕਸੀਕੋ US ਅਤੇ ਕੈਨੇਡਾ ਦਾ, ਉਸੇ ਹੀ ਬੇਸ 'ਤੇ ਕੀਤਾ ਜਾਵੇ। ਪਰ ਪ੍ਰੈਜ਼ੀਡੈਂਟ ਟਰੰਪ ਨੇ ਕਲੀਅਰਲੀ ਕਹਿਤਾ ਸੀ ਵੀ ਜੇ ਸਾਡੀ ਕੈਨੇਡਾ ਦੇ ਨਾਲ ਕੋਈ ਗੱਲਬਾਤ ਨਹੀਂ ਹੁੰਦੀ, ਨਾਫਟਾ ਦੇ ਉੱਤੇ ਸਿਰੇ ਨਹੀਂ ਚੜ੍ਹਦੀ, ਅਤੇ ਮੈਂ ਮਕਸੀਕੋ ਦੇ ਨਾਲ ਹੀ ਸਿੱਧਾ ਨਾਫਟਾ ਕਰਾਂਗਾ। ਅਤੇ ਦੂਸਰੇ ਪਾਸੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਵੀ ਇਹ ਕਿਹਾ ਸੀ ਵੀ ਜੇ ਸਾਨੂੰ ਕੋਈ ਬੈਡ ਡੀਲ ਮਿਲਦੀ ਆ ਅਤੇ ਉਹਦੇ ਨਾਲੋਂ ਬੈਟਰ ਆ ਵੀ ਨੋ ਡੀਲ ਹੀ ਠੀਕ ਹੈਗੀ ਆ। ਜੀ। ਸੋ ਸਾਰੇ ਜਾਣੇ ਹੁਣ ਸਾਰੇ ਲੀਡਰ ਅੜੇ ਫਿਰਦੇ ਨੇ, ਦੇਖਦੇ ਹਾਂ ਵੀ ਕੌਣ ਬਾਅਦ ਦੇ ਵਿੱਚ ਮੋਹ ਵਾਂਗੂ ਪਿਘਲੂਗਾ ਜਾਂ ਸਾਰੇ ਜਾਣੇ ਇੱਦਾਂ ਹੀ ਜਿਹੜੇ ਆਪਣਾ ਸਖਤ ਸਟੈਂਡ ਬਰਕਰਾਰ ਰੱਖਣਗੇ। ਹਰ ਇੱਕ ਜਣਾ ਆਪੋ ਆਪਣੀਆਂ ਵੋਟਾਂ ਦੇ ਲਈ ਜਿਹੜਾ ਆ ਉਹ ਲੜਦਾ ਵੀ ਆ, ਅਤੇ ਬਾਕੀ ਦੇਸ਼ ਦੀ ਜਿਹੜੀ ਤਰੱਕੀ ਦੇ ਲਈ ਆਪਣੇ ਜਿਹੜਾ ਉਤਪਾਦ ਆ ਉਸ ਨੂੰ ਦੂਜੇ ਜਗ੍ਹਾ ਵੇਚਣ ਦੇ ਲਈ ਇਹ ਟਰਾਈ ਤਾਂ ਜਿਹੜੀ ਹਰ ਇੱਕ ਦੀ ਰਹਿੰਦੀ ਆ। ਦੇਖਦੇ ਹਾਂ ਵੀ ਇਨ ਦੀ ਐਂਡ ਜਿਹੜਾ ਆ ਉਹ ਕਿਉਂ ਹੋਊਗਾ। ਇਹਦੇ ਵਿੱਚ ਅਮਰੀਕਾ ਜਿਹੜਾ ਉਹ ਕਾਮਯਾਬ ਇਸ ਲਈ ਹੋ ਸਕਦਾ ਕਿਉਂਕਿ ਹਰਜੋਤ ਸਿੰਘ ਜੀ ਕੰਜ਼ਿਊਮਰ ਪਾਵਰ ਇੱਥੇ ਆ ਜੋ ਜਿਹੜਾ ਕਿਉਂਕਿ ਖਰੀਦਦਾ ਇੰਨਾ ਕੁ ਜ਼ਿਆਦਾ ਸਮਾਨ ਆ ਅਤੇ ਉਹ ਬੇਸਿਕਲੀ ਡਿਕਟੇਟ ਕਰਦਾ ਹੈ ਟਰੇਡ ਨੂੰ ਵੀ ਕਿਹੜੀ ਚੀਜ਼ ਜਿਹੜੀ ਅਸੀਂ ਕਿੰਨੀ ਖਰੀਦਣੀ ਆ। ਮੰਨ ਲਓ ਉਹ ਘਟਾ ਦੇਣਗੇ ਜਾਂ ਉਹ, ਕਿਉਂਕਿ ਹੁਣ ਉੱਥੇ ਦੇਖੋ ਫੈਕਟਰੀਆਂ ਲੱਗੀਆਂ, ਚਾਹੇ ਉਹ ਕੈਨੇਡਾ 'ਚ, ਚਾਹੇ ਉਹ ਚਾਈਨਾ 'ਚ, ਚਾਹੇ ਉਹ ਮੈਕਸੀਕੋ 'ਚ, ਸਮਾਨ ਤਾਂ ਉੱਥੋਂ ਬਣ ਕੇ ਇੱਧਰ ਨੂੰ ਆ ਰਿਹਾ ਆ। ਜੇ ਇੱਥੋਂ ਨਹੀਂ ਲੈਣਗੇ ਤਾਂ ਕਿਸੇ ਹੋਰ ਜਗ੍ਹਾ ਤੋਂ ਜਿਹੜਾ ਉਹ ਲੈ ਲੈਣਗੇ। ਪਰ ਇਹ ਆ ਵੀ ਉਹਨਾਂ ਕੰਟਰੀਜ਼ ਨੂੰ ਘਾਟਾ ਪਊਗਾ ਜੇ ਉਹਨਾਂ ਦੀਆਂ ਕੰਪਨੀਆਂ ਬੰਦ ਹੋਣਗੀਆਂ, ਉੱਥੇ ਜਿਹੜੀਆਂ ਫੈਕਟਰੀਆਂ ਜਿਹੜੀਆਂ ਬੰਦ ਹੋਣਗੀਆਂ, ਲੋਕ ਅਨਇੰਪਲੋਏ ਹੋਣਗੇ, ਤਾਂ ਉਹਨਾਂ ਨੇ ਤਾਂ ਉੱਥੋਂ ਦੀ ਸਰਕਾਰ ਨੂੰ ਹੀ ਜਿਹੜੀਆਂ ਫਿਰ ਗਾਲਾਂ ਕੱਢਣੀਆਂ ਆ। ਸੋ ਕਿਤੇ ਨਾ ਕਿਤੇ ਬਿਕੋਜ਼ ਇੰਨਾ ਕੁ ਜ਼ਿਆਦਾ ਆਪਾਂ ਕੰਜ਼ਿਊਮ ਕਰਦੇ ਹਾਂ ਅਮਰੀਕਾ ਦੇ ਵਿੱਚ, ਸੋ ਭਾਰੀ ਜਿਹੜਾ ਪੱਲੜਾ ਜਿਹੜਾ ਆ ਉਹ ਅਮਰੀਕਾ ਦਾ ਕਿਤੇ ਨਾ ਕਿਤੇ ਭਾਰੀ ਰਹਿਣਾ ਹੈ। ਅਤੇ ਬਾਕੀ ਰਾਸ਼ਟਰਪਤੀ ਟਰੰਪ ਜਿਹੜੇ ਉਹ ਕਹਿੰਦੇ ਆ ਵੀ ਡੀਲ ਬਣਾਉਣ ਦੇ ਵਿੱਚ ਮੇਰੇ ਤੋਂ ਜਿਹੜਾ ਵਧੀਆ ਬੰਦਾ ਕੋਈ ਹੈਗਾ ਨਹੀਂ ਆ। ਸੋ ਲੈਟਸ ਹੋਪ ਵੀ ਅਮਰੀਕਾ ਦੇ ਲਈ ਇਹ ਸਾਰੀਆਂ ਗੱਲਾਂ ਜਿਹੜੀਆਂ ਲਾਹੇਵੰਦ ਰਹਿਣ ਚੀਜ਼ਾਂ, ਕਿਉਂਕਿ ਆਮ ਬੰਦੇ ਨੂੰ ਤਾਂ ਇਹ ਨਹੀਂ ਮਤਲਬ ਹੁੰਦਾ ਵੀ ਸਮਾਨ ਕਿੱਦਾਂ, ਉਹਨਾਂ ਨੂੰ ਕੀਮਤ ਦੇ ਨਾਲ ਮਤਲਬ ਰਹਿੰਦਾ ਵੀ ਸਮਾਨ। ਜਿਹੜਾ ਪੰਜਾਬੀ ਕਮਿਊਨਿਟੀ ਆ ਉਹਨੂੰ ਵੀ ਕਾਫੀ ਅਸਰ ਪੈਣਾ ਹੈਗਾ, ਖਾਸ ਕਰਕੇ ਜਿਹੜੀ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਆ, ਕਿਉਂਕਿ ਉੱਧਰੋਂ ਕੈਨੇਡਾ ਤੋਂ ਲੰਬਰ ਕਿੰਨੀ ਆਉਂਦੀ ਹੈਗੀ ਆ, ਜਿਹੜੇ ਉੱਥੋਂ ਚਲਾ ਕੇ ਲਿਆ ਰਹੇ ਉਹ ਵੀ ਪੰਜਾਬੀ ਆ, ਜਿਨ੍ਹਾਂ ਨੇ ਇੱਥੇ ਘਰ ਬਣਾਉਣੇ ਆ ਉਹ ਵੀ ਪੰਜਾਬੀ ਆ, ਤੇ ਇੱਧਰੋਂ ਜਿਹੜਾ ਪ੍ਰੋਡਿਊਸ ਜਾਣਾ ਆ ਉਹਦੇ ਤੇ ਕਿੰਨਾ ਅਸਰ। ਤੇ ਮੈਂ ਆਲਰੇਡੀ ਦੇਖ ਰਿਹਾ ਵੀ ਕੈਨੇਡਾ ਦੀਆਂ ਕਈ ਜਿਹੜੀਆਂ ਪੰਜਾਬੀਆਂ ਦੀਆਂ ਟਰੱਕਿੰਗ ਕੰਪਨੀਜ਼ ਆ ਉਹਨਾਂ ਨੇ ਆਪਣੇ US ਦੇ ਵਿੱਚ ਨਵੇਂ ਆਫਿਸ ਖੋਲ੍ਹਣੇ ਸ਼ੁਰੂ ਕਰ ਦਿੱਤੇ। ਸੋ ਦੇਖੋ, ਕਿਉਂਕਿ ਇੱਕ ਪਾਸੇ ਤਾਂ ELD ਨੇ ਵਕਤ ਪਾਇਆ ਟਰੱਕਾਂ ਵਾਲਿਆਂ ਨੂੰ, ਉਹ ਤਾਂ ਚਲੋ ਹੁਣ ਰੈਲਾ ਹੋ ਰਿਹਾ ਹੋਣਾ ਕੰਮ ਹੁੰਦਾ ਸਾਲ ਆਲਮੋਸਟ ਹੋ ਚੱਲਿਆ। ਰਾਜਕਰਮੀ ਸਿੰਘ ਉਹ ਆਡਿਟ ਹੋਣੇ ਹੁਣ ਸ਼ੁਰੂ ਹੋ ਗਏ ਆ, ਜਦੋਂ ਹੁਣ ਆਡਿਟ ਹੋਣੇ ਸ਼ੁਰੂ ਹੋ ਗਏ ਤਾਂ ਹੁਣ ਉਹਨਾਂ ਦਾ ਉਹ ਤਾਂ ਕਹਿੰਦੇ ਵੀ ਬਹੁਤ ਵਕਤ ਪਿਆ ਹੈਗਾ ਆ। ਇਹਦੇ ਬਾਰੇ ਆਪਾਂ ਡਿਟੇਲ 'ਚ ਆਉਣ ਵਾਲੇ ਸਮੇਂ 'ਚ ਜ਼ਰੂਰ ਗੱਲਬਾਤ ਕਰਾਂਗੇ। ਤੇ ਪਰ ਹਰ ਪਾਸੇ ਜਿਹੜਾ ਆ ਕਹਿੰਦੇ ਵੀ ਜਿੱਦਾਂ ਬੜੀਆਂ ਕੰਪਨੀਆਂ ਛੋਟੇ ਨੂੰ ਮਾਰੀ ਜਾਂਦੀਆਂ, ਇਸੇ ਤਰ੍ਹਾਂ ਜਿਹੜਾ ਛੋਟੇ ਬਿਜ਼ਨਸ ਵਾਲਾ ਆ ਉਹ ਬੰਦਾ ਵਿਚਾਰਾ ਰਗੜ ਹੋਈ ਜਾਂਦਾ, ਚਾਹੇ ਤੁਸੀਂ ਕਿਸੇ ਵੀ ਬਿਜ਼ਨਸ ਦੇ ਵਿੱਚ ਹੋ। ਬਿਲਕੁਲ। ਦੇਖੋ ਇਹ ਤਾਂ ਹਰਜੋਤ ਸਿੰਘ ਜੀ ਫਰਕ ਪੈਣਾ ਹੀ ਪੈਣਾ। ਹੁਣ ਤੁਸੀਂ ਆਪਣੇ ਚਾਹੇ ਤੁਸੀਂ ਕਹਿ ਲਓ ਵੀ ਦੂਜੇ ਆਪਣੇ ਜਿਹੜੇ ਕਹਿੰਦੇ ਹੁੰਦੇ ਆ ਪੰਜਾਬੀ ਇੰਡੀਅਨ ਸਟੋਰਾਂ ਦੇ ਉੱਤੇ ਤੁਸੀਂ ਜਾਂਦੇ ਹੋ, ਹੁਣ ਸਮਾਨ ਤਾਂ ਜਿਹੜਾ ਹੈ ਇੰਡੀਆ ਤੋਂ ਆ ਰਿਹਾ ਚਾਹੇ ਕਿਤੋਂ ਵੀ ਆ ਰਿਹਾ ਆ, ਜੇ ਉਹਨਾਂ ਉੱਤੇ ਵੀ ਉਤਪਾਦ ਲੱਗੂਗਾ ਤਾਂ ਸਮਾਨ ਤਾਂ ਇੱਥੇ ਮਹਿੰਗਾ ਹੋਣਾ ਹੀ ਹੋਣਾ ਆ। ਇਹ ਇੱਕ ਛੋਟੀ ਕਮਿਊਨਿਟੀ ਆ, ਇਸ ਲਈ ਉਹਦਾ ਕੋਈ ਬਹੁਤਾ ਰੌਲਾ ਰੱਪਾ ਇੰਨਾ ਪੈਣਾ ਨਹੀਂ ਆ। ਵੱਡੇ ਲੈਵਲ ਦੇ ਉੱਤੇ ਉਸਦਾ ਜਿਹੜਾ ਕੋਈ ਕਹਿ ਲਓ
ਵੀ ਕੋਈ ਬਹੁਤੀ ਉਸਦੀ ਆਵਾਜ਼ ਜਿਹੜੀ ਉਹ ਸੁਣੀ ਨਹੀਂ ਜਾਣੀ। ਉਹ ਆਵਾਜ਼ ਤਾਂ ਸੁਣੀ ਜਾਣੀ ਹੈ ਤੁਸੀਂ ਵੋਟਾਂ ਪਾਉਂਦੇ ਹੋ ਤੇ ਕਹੋ ਵੀ ਭਾਈ ਆਹ ਵਾਲੇ ਉਤਪਾਦ ਦੇ ਉੱਤੇ ਇੰਨਾ ਮਹਿੰਗਾ ਜਿਹੜਾ ਸਮਾਨ ਕਿਉਂ ਹੋ ਰਿਹਾ, ਸਾਡੀ ਰੋਜ਼ਮਰਰਾ ਦੀਆਂ ਜਿਹੜੀਆਂ ਚੀਜ਼ਾਂ ਆ। ਸੋ ਇਹ ਡੈਫੀਨੇਟਲੀ ਹੌਲੀ ਹੌਲੀ ਜਿਹੜਾ ਅਸਰ ਪਊਗਾ। ਪਰ ਇੱਦਾਂ ਓਵਰਆਲ ਜੇ ਦੇਖਿਆ ਜਾਵੇ ਤਾਂ ਹਾਲ ਦੀ ਘੜੀ ਇਟਸ ਰੀਅਲੀ ਗੁੱਡ ਜਿਹੜਾ ਟਰੇਡ ਜਿਹੜੀ ਡੀਲਾਂ ਜਿਹੜੀਆਂ ਬਣਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਚੱਲ ਰਹੀਆਂ, ਟਰੇਡ ਵਾਰ ਦੀ ਜਿਹੜੀ ਗੱਲ ਆ, ਅਜੇ ਤੱਕ ਤਾਂ ਅਮਰੀਕਾ ਦਾ ਪੱਲੜਾ ਜਿਹੜਾ ਭਾਰੀ ਹੈਗਾ ਆ। ਡਿਪੈਂਡ ਕਰਦਾ ਵੀ ਉਹ ਕਿੰਨੇ ਕੁ ਬਜਿੱਦ ਨੇ, ਵੀ ਜੇ ਉਹ ਜ਼ਿਆਦਾ ਜਿੱਦ ਬਰਕਰਾਰ ਰੱਖਦੇ ਨੇ ਕੈਨੇਡਾ ਵਾਲੇ ਵੀ, ਮੈਕਸੀਕੋ ਵਾਲੇ ਵੀ ਤੇ ਚਾਈਨਾ ਵਾਲੇ ਵੀ, ਫਿਰ ਇਨ ਲੌਂਗ ਰਨ ਜਿਹੜਾ ਹੈ ਅਮਰੀਕਾ ਉੱਤੇ ਅਸਰ ਜਿਹੜਾ ਹੋ ਸਕਦਾ ਆ। ਪਰ ਅਮਰੀਕਾ ਦੇਖੋ ਇੱਦਾਂ ਦਾ ਸਟੈਪ ਚੱਕਣ ਤੋਂ ਪਹਿਲਾਂ ਮੈਨੂੰ ਤਾਂ ਇੱਦਾਂ ਲੱਗਦਾ ਵੀ ਇੰਨੇ ਤਾਂ ਇਹ ਨਿਆਣੇ ਹੈ ਨਹੀਂ ਆ। ਇਹ ਡੈਫੀਨੇਟਲੀ ਕਿਸੇ ਨਾ ਕਿਸੇ ਹੋਰ ਪਾਸੇ ਵੀ ਜਿਹੜੇ ਨਾਲ ਦੇ ਨਾਲ ਡੀਲ ਜਿਹੜੀ ਆ ਉਹ ਚਲਾ ਰਹੇ ਹੋਣਗੇ, ਚਾਹੇ ਉਹ ਆਟੋ ਪਾਰਟਸ ਬਣਾਉਣ ਵਾਲੀ ਗੱਲ ਹੋਵੇ ਤੇ ਚਾਹੇ ਜਿਹੜਾ ਰੋਜ਼ਮਰਰਾ ਦਾ ਐਗਰੀਕਲਚਰ ਸਮਾਨ ਦਾ ਜਿਹੜਾ ਗੱਲ ਹੋਵੇ। ਹੁਣ ਉਸ ਚੀਜ਼ ਨੂੰ ਨਿਗੇਟ ਕਰਨ ਦੇ ਲਈ ਵੀ ਜਿਨ੍ਹਾਂ ਦਾ ਸੋਇਆਬੀਨ ਨਹੀਂ ਵਿਕ ਰਿਹਾ, ਇਹ ਸਾਰਾ ਕੁਛ ਨਹੀਂ ਵਿਕ ਰਿਹਾ, ਫਾਰਮਰਸ ਨੂੰ ਹੁਣ ਵੈਲਫੇਅਰ ਦੇ ਉੱਤੇ ਲਾ ਰਹੇ ਆ, ਜੋ ਕਿ ਮੇਰੇ ਹਿਸਾਬ ਦੇ ਨਾਲ ਬਹੁਤ ਮਾੜੀ ਗੱਲ ਆ। ਕਿਉਂਕਿ ਇੱਕ ਵਾਰੀ ਜਿਹਨੂੰ ਵੈਲਫੇਅਰ ਲੱਗ ਜਾਂਦੀ ਆ ਜਾਂ ਵੈਲਫੇਅਰ ਦੇ ਉੱਤੇ ਜਿਹੜਾ ਆ ਜਾਂਦਾ ਆ, ਫਿਰ ਉਹ ਜਿਹੜਾ ਉਹ ਫਿਰ ਕੰਮ ਉਸ ਤਰੀਕੇ ਦੇ ਨਾਲ ਨਹੀਂ ਕਰਨਾ ਚਾਹੁੰਦਾ। ਹਰ ਵਾਰੀ ਉਹ ਵੈਲਫੇਅਰ ਨੂੰ ਵੱਧ ਹੀ ਭਾਲਦਾ ਆ ਵੀ ਉਸ ਤੋਂ ਵੱਧ ਹੀ ਜਿਹੜੀਆਂ ਉਹ ਚੀਜ਼ਾਂ ਆ ਉਹਨਾਂ ਨੂੰ ਉਹ ਮਿਲਣ। ਸੋ $12 ਬਿਲੀਅਨ ਦਾ ਜਿਹੜਾ ਉਹ ਬਿੱਲ ਸੀਗਾ, ਹੁਣ ਉਹ ਵੈਲਫੇਅਰ ਜਿਹੜੀ ਕਿਸਾਨਾਂ ਨੂੰ ਜਿਹੜੀ ਉਹਦੇ ਵਿੱਚ ਦਿੱਤੀ ਜਾਣੀ ਆ। ਜੇ ਓਵਰਆਲ ਆਪਾਂ ਦੇਖਿਆ ਜਾਵੇ ਤਾਂ ਉਹਨਾਂ ਨੂੰ ਥੋੜ੍ਹੀ ਮਾਤਰਾ ਹੀ ਜਿਹੜੇ ਆ ਉਹ ਚਾਹੇ ਮਿਲਣਗੇ, ਪਰ ਚਲੋ ਟਰਾਈ ਕਰ ਰਹੇ ਆ ਉਹ ਟਰੇਡ ਵਾਰ ਦਾ ਜਿਹੜਾ ਅਸਰ ਉਸ ਨੂੰ ਨਿਗੇਟ ਕਰਨ ਦੇ ਲਈ, ਕਿਉਂਕਿ ਇਹ ਉਹਨਾਂ ਨੂੰ ਪੈਸੇ ਦੇਣੇ ਵੀ ਪੈਣੇ ਸੀ ਹਰਜੋਤ ਸਿੰਘ ਜੀ ਪ੍ਰਸ਼ਾਸਨ ਨੂੰ। ਕਾਰਨ ਉਸ ਦੇ ਪਿੱਛੇ ਇਹ ਸੀਗਾ ਵੀ ਵੋਟਾਂ ਵੀ ਫਿਰ ਆ ਰਹੀਆਂ, ਵੀ ਜੇ ਫਾਰਮਰ ਦੇ ਹੱਥ ਦੇ ਵਿੱਚ, ਕਿਸਾਨ ਦੇ ਹੱਥ ਦੇ ਵਿੱਚ ਡਾਲਰ ਨਹੀਂ ਹੈਗੇ ਤੇ ਫਿਰ ਉਹਨੇ ਵੋਟ ਵੀ ਜਿਹੜੇ ਦੂਜੇ ਪਾਸੇ ਬਟਨ ਜਿਹੜਾ ਉਹ ਨੱਪ ਸਕਦਾ ਹੈ। ਜੀ ਬਿਲਕੁਲ, ਪਰ ਸਟਿਲ ਕਹਿੰਦੇ ਵੀ ਈਵਨ ਤੋਂ ਲੱਗਦਾ ਨਹੀਂ ਵੀ ਅੱਜ ਜਿਹੜਾ ਆ ਨੈਫਟਾ ਦੀ ਕਿਸੇ ਤਰ੍ਹਾਂ ਦੀ ਕੈਨੇਡਾ ਦੇ USA ਦੀ ਡੀਲ ਫਾਈਨਲ ਹੋਵੇ, ਪਰ ਅਲਟੀਮੇਟਲੀ ਕਹਿੰਦੇ ਵੀ USA ਨੂੰ ਵੀ ਕੈਨੇਡਾ ਦੀ ਬਹੁਤ ਜ਼ਰੂਰਤ ਆ ਤੇ ਕੈਨੇਡਾ ਨੂੰ ਵੀ ਜਿਹੜੀ ਆ USA ਦੀ ਬਹੁਤ ਜ਼ਰੂਰਤ ਹੈਗੀ ਆ। ਬਿਲਕੁਲ। ਇੱਕ ਮੈਂ ਹਰਜੋਤ ਸਿੰਘ ਜੀ ਪੜ੍ਹ ਰਿਹਾ ਸੀ ਜਿਹੜੇ ਕਿ ਇੱਥੇ ਘਰ ਦੀਆਂ ਜਿਹੜੀਆਂ ਟਾਈਲਾਂ ਬਣਾਉਣ ਵਾਲੀਆਂ ਕੰਪਨੀਆਂ ਆ ਉਹ ਬਹੁਤ ਖੁਸ਼ ਨੇ ਇਸ ਪੂਰੇ ਜਿਹੜੇ ਟਰੇਡ ਵਾਰ ਦੇ ਵਿੱਚੋਂ। ਕਹਿੰਦੇ ਵੀ ਜਿਹੜਾ ਚਾਈਨਾ ਤੋਂ ਜਿਹੜੀਆਂ ਟਾਈਲਾਂ ਬਣ ਕੇ ਆਉਂਦੀਆਂ ਆ ਉਹ ਬਹੁਤ ਸਸਤੀਆਂ ਨੇ। ਕਈ ਵਾਰੀ ਉਹ ਪ੍ਰੋਸਲਿਨ ਜਿਹੜਾ ਲਿਖਦੇ ਦਿੰਦੇ ਆ ਪਰ ਉਹ ਹੁੰਦੀਆਂ ਵੀ ਨਹੀਂ ਆ। ਉਹ ਤਾਂ ਕਹਿੰਦਾ ਵੀ 10 ਨਹੀਂ 25% ਸਿੱਧਾ ਹੀ ਲਾਉਣਾ ਚਾਹੀਦਾ ਸੀਗਾ। ਜਿਹੜਾ ਉਹਨਾਂ ਦੀਆਂ ਟਾਈਲਾਂ ਯੂਨੀਅਨ ਦਾ ਜਿਹੜਾ ਉਹ ਮੇਨ ਉਹਨਾਂ ਦਾ ਹੈੱਡ ਸੀਗਾ ਉਹ ਇਸ ਤਰੀਕੇ ਦੇ ਨਾਲ ਉਦੋਂ ਗੱਲ ਕਰ ਰਿਹਾ ਸੀਗਾ। ਕਹਿੰਦੇ ਵੀ ਅਸੀਂ ਬਹੁਤ ਖੁਸ਼ ਹੈਗੇ ਆ ਵੀ ਜਿਹੜੇ ਆ ਰਾਸ਼ਟਰਪਤੀ ਟਰੰਪ ਨੇ ਜਿਹੜਾ ਐਡਾ ਸਖਤ ਤੇ ਵਧੀਆ ਫੈਸਲਾ ਲਿਆ ਆ। ਸੋ ਦੇਖੋ ਜਿੱਦਾਂ ਆਪਾਂ 10,000 ਕਮੋਡਿਟੀਜ਼ ਦੀ ਗੱਲ ਕਰ ਰਹੇ ਹਾਂ, ਇਸ ਦੇ ਵਿੱਚ ਕਿਸੇ ਦੇ ਉੱਤੇ ਭੈੜਾ ਅਸਰ ਆ, ਕਿਸੇ ਨੂੰ ਜਿਹੜਾ ਉਸ ਦਾ ਜਿਹੜਾ ਫਾਇਦਾ ਵੀ ਹੋਣਾ ਆ। ਸੋ ਉਹਨਾਂ ਦਾ ਕਹਿਣ ਦਾ ਇਹ ਜਿਹੜਾ ਸੀਗਾ, ਕਹਿੰਦੇ ਵੀ ਚਾਹੇ ਕੋਈ ਵੀ ਚੀਜ਼ ਹੋਵੇ ਅਮਰੀਕਾ ਦੇ ਵਿੱਚ ਵੀ ਤਾਂ ਸਮਾਨ ਜਿਹੜਾ ਆ ਉਹ ਚੀਜ਼ਾਂ ਦਾ ਜਿਹੜਾ ਉਹ ਬਣ ਰਿਹਾ ਆ। ਹੋਪਫੁਲੀ ਆਪਣੇ ਕੋਲ ਉਨੀ ਕੁ ਜਿਹੜੀ ਸ਼ਮਤਾ ਹੈਗੀ ਆ ਵੀ ਜਿੰਨੀ ਡਿਮਾਂਡ ਆ ਉਨੀ ਉਹ ਸਪਲਾਈ ਜਿਹੜੀ ਇੱਥੇ ਵੀ ਉਹ ਬਣ ਸਕੇ। ਸੋ ਕਹਿੰਦੇ ਵੀ ਜਿਹੜਾ ਕੈਨੇਡਾ ਆ ਸੈਕੰਡ ਲਾਰਜੈਸਟ US ਦਾ ਟਰੇਡਿੰਗ ਪਾਰਟਨਰ ਹੈਗਾ ਆ। 2017 ਦੇ ਵਿੱਚ ਕਹਿੰਦੇ ਵੀ $581.6 ਬਿਲੀਅਨ ਦਾ ਟੂ-ਵੇ ਗੁੱਡਸ ਦਾ ਟਰੇਡ ਹੋਇਆ ਸੀ ਕੈਨੇਡਾ ਤੇ US ਦੇ ਵਿੱਚ। $581 ਬਿਲੀਅਨ ਤੇ 36 ਸਟੇਟਾਂ ਜਿਹੜੀਆਂ ਆ 50 ਸਟੇਟਾਂ ਦੇ ਵਿੱਚੋਂ ਜਿਹਦੇ ਉੱਤੇ ਕੈਨੇਡਾ ਦਾ ਪੂਰੀ ਤਰ੍ਹਾਂ ਅਸਰ ਹੁੰਦਾ ਆ। ਕੈਨੇਡਾ ਦੀ ਜਿਹੜੇ US ਦੀਆਂ ਸਟੇਟਾਂ ਹੈਗੀਆਂ ਜਿਹੜਾ ਉੱਥੋਂ ਟਰੇਡਾਂ ਦਾ 50 ਸਟੇਟਾਂ ਤੋਂ 36 ਸਟੇਟਾਂ ਦੇ ਉੱਤੇ। ਸੋ ਇਹ ਅਲਟੀਮੇਟਲੀ ਤਾਂ ਡੀਲ ਬਣਨੀ ਹੈਗੀ ਆ, ਪਰ ਹੁਣ ਦੇਖੋ ਵੀ ਇਹ ਕਿਹੜਾ ਥੋੜਾ ਜਿਹਾ ਝੁਕਦਾ ਹੈਗਾ। ਹਾਂ 70% ਅਮਰੀਕਾ ਦੇ ਉੱਤੇ ਅਸਰ ਜਿਹੜਾ ਉਹਨਾਂ ਦਾ ਡਾਇਰੈਕਟ ਜਿਹੜਾ ਇਸ ਦੇ ਉੱਤੇ ਹੈਗਾ ਜੀ। ਤੇ ਹਰਜੋਤ ਸਿੰਘ ਜੀ ਬ੍ਰੇਕ ਦਾ ਵੇਲਾ ਹੋ ਚੁੱਕਾ। ਬ੍ਰੇਕ ਤੋਂ ਬਾਅਦ ਫਿਰ ਵਾਪਸ ਆਉਂਦੇ ਆ। ਨਾਰਥ ਕੋਰੀਆ ਵਾਲੇ ਕਿਮ ਯੋਂਗ ਉਹਨੇ ਜਿਹੜਾ ਆ ਉਹਨਾਂ ਨੇ ਹੁਣ ਸਾਊਥ ਕੋਰੀਆ ਨਾਲ ਜਿਹੜੀ ਗੱਲਬਾਤ ਕਰ ਰਹੇ ਸੀ, ਉੱਥੇ ਉਹਨਾਂ ਨੇ ਅਮਰੀਕਾ ਬਾਰੇ ਕੀ ਗੱਲਾਂ ਕੀਤੀਆਂ ਉਹ ਜਿਹੜੀਆਂ ਆਪਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਾਂਗੇ। ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਕਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਵੇਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ।
ऑफर। ਅੱਜ ਹੀ मैं मोहन सिंह चीमा ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 5599052575 559 905 2575 ਤੇ NMLS ID 698952। ਕਾਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559 905 2575। Platinum Home Mortgage Corporation is an equal housing lender and the loan is subject to credit approval। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ, ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ ਹੈ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 9166862664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਟਰੱਕਰਜ਼ ਧਿਆਨ ਦੇਣ, ESL ਫਿਊਲ ਕਾਰਡ ਵਾਲੇ ਇੰਡਸਟਰੀ ਵਿੱਚ ਸਭ ਤੋਂ ਵੱਧ ਡਿਸਕਾਊਂਟ ਵਾਲੇ ਫਿਊਲ ਕਾਰਡਸ ਦਿੰਦੇ ਹਨ। ਇਹਨਾਂ ਦੇ ਫਿਊਲ ਕਾਰਡਸ ਵਰਤਣ ਨਾਲ ਡਾਲਰ ਆਪਣੀਆਂ ਜੇਬਾਂ ਵਿੱਚ ਜਾਂਦੇ ਦੇਖੋਗੇ। ਚਾਹੇ ਤੁਹਾਡੇ ਕੋਲ ਹਨ 2, 4, 6, 8 ਟਰੱਕ, ਤੁਹਾਨੂੰ ਬਚਤ 40 ਟਰੱਕਾਂ ਵਾਲਿਆਂ ਵਾਂਗੂ ਹੋਵੇਗੀ। ਇਹ ਤੁਹਾਨੂੰ ਨਾਰਥ ਅਮਰੀਕਾ ਵਿੱਚ ਲੋਡਸ ਵੀ ਲੱਭ ਕੇ ਦੇਣਗੇ, ਕੋਈ ਲੁਕੇ ਹੋਏ ਖਰਚੇ ਨਹੀਂ। ਅੱਜ ਹੀ ਕਾਲ ਕਰੋ ESL ਫਿਊਲ ਕਾਰਡਸ ਵਾਲਿਆਂ ਨੂੰ 3133190290 313 319 0290। ESL ਫਿਊਲ ਕਾਰਡਸ ਵਾਲੇ 29 ਸਤੰਬਰ ਨੂੰ ਸੈਕਰਾਮੈਂਟੋ ਵਿੱਚ ਹੋ ਰਹੇ ਕਬੱਡੀ ਟੂਰਨਾਮੈਂਟ ਵਿੱਚ ਮੌਜੂਦ ਹੋਣਗੇ। ਸਾਰੇ ਟਰੱਕਰਜ਼ ਆ ਕੇ ਜ਼ਰੂਰ ਮਿਲੋ। ਕਾਲ 313 319 0290। ESL ਫਿਊਲ ਕਾਰਡਸ। ਫ੍ਰੈਜ਼ਨੋ ਵਿੱਚ ਹਾਈਵੇ 99 ਅਤੇ ਬੈਲਮੌਂਟ ਦੇ ਨਜ਼ਦੀਕ ਚੰਗੀ ਆਮਦਨ ਚੰਗੀ ਸੇਲ ਵਾਲਾ ਲਿਕਰ ਸਟੋਰ ਸੇਲ ਤੇ ਹੈ। ਜੇ ਤੁਸੀਂ ਇਸ ਲਿਕਰ ਸਟੋਰ ਨੂੰ ਖਰੀਦਣ ਦੇ ਇੱਛੁਕ ਹੋ ਤਾਂ ਕਾਲ ਕਰੋ 559 860 97 29 5598609729 ਜਾਂ 718 864 8525 718 864 8525। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਪਈ ਇੰਗਲੈਂਡ ਦੇ ਵਿੱਚ ਜਿਹੜੀ ਆ ਵੈਸਟ ਮਿਡਲੈਂਡਸ ਪੁਲਿਸ ਆ, ਉਹਨਾਂ ਨੇ ਕਈ ਜਿਹੜੇ ਸਿੱਖ ਆ ਉਹਨਾਂ ਦੇ ਘਰਾਂ 'ਤੇ ਬਿਜ਼ਨਸ 'ਤੇ ਛਾਪੇ ਮਾਰੇ, ਜਿਹਦੇ ਵਿੱਚ ਉਹ ਕਹਿੰਦੇ ਪਈ ਉਹਨਾਂ ਦਾ ਜਿਹੜਾ ਕਾਊਂਟਰ ਟੈਰਰਿਜ਼ਮ ਯੂਨਿਟ ਹੈਗਾ ਆ ਜੋ ਕਿ ਵਰਕਆਊਟ ਕਰ ਰਿਹਾ ਸੀ ਇੰਡੀਆ ਦੇ ਵਿੱਚ ਜਿਹੜਾ ਐਕਸਟ੍ਰੀਮਿਸਟ ਐਕਟੀਵਿਟੀ ਅਤੇ ਫਰੋਡ ਅਫੈਂਸਿਸ ਦੇ ਲਈ। ਕਿਸੇ ਤਰ੍ਹਾਂ ਦੀ ਕੋਈ ਅਰੈਸਟ ਨਹੀਂ ਹੋਈ, ਪਰ ਕਹਿੰਦੇ ਵੀ ਜਿਹੜੇ 2 ਵੈਬਸਾਈਟ ਆ ਸਿੱਖ ਜੇਨੋਸਾਈਡ ਦੇ ਨਾਲ ਰਿਲੇਟਡ, neverforget84.com ਅਤੇ 1984review.com, ਦੋਨੇ ਜਿਹੜੇ ਆ ਉਹ ਡਾਊਨ ਕਰ ਦਿੱਤੇ ਗਏ ਆ। ਸੋ ਇਹ ਅਜੇ ਤੱਕ ਨਹੀਂ ਪਤਾ ਲੱਗਿਆ ਵੀ ਇਹ ਬ੍ਰਿਟਿਸ਼ ਅਥਾਰਟੀ ਨੇ ਡਾਊਨ ਕੀਤੇ ਆ ਜਾਂ ਕੋਈ ਹੋਰ ਰੀਜ਼ਨ ਹੈਗਾ ਆ। ਪਰ ਜਿਹੜਾ ਇੰਡੀਆ ਦਾ ਮੀਡੀਆ ਹੈਗਾ ਆ ਉਹ ਬਿਲਕੁਲ ਉਸੇ ਤਰ੍ਹਾਂ ਉਹਨੂੰ ਜੋੜ ਰਿਹਾ ਹੈਗਾ ਵੀ ਦੇਖੋ ਜੀ ਇਹ ਇੰਗਲੈਂਡ ਵਾਲਿਆਂ ਨੇ ਸਿੱਖਸ ਫੋਰ ਜਸਟਿਸ ਨੂੰ ਜਿਹੜੀ ਆ ਉਹ ਈਵੈਂਟ ਕਰਨ ਦਿੱਤੀ ਸੀਗੀ ਲੰਡਨ ਐਲਾਮਨਾਮਾ। ਇਸ ਕਰਕੇ ਜਿਹੜੀ ਆ ਇੰਗਲੈਂਡ ਦੀ ਜਿਹੜੀ ਗਵਰਨਮੈਂਟ ਆ ਉਹ ਹੁਣ ਜਿਹੜੇ ਉੱਥੇ ਦੇ ਸਿੱਖ ਐਕਟੀਵਿਸਟ ਆ ਉਹਨਾਂ ਦੇ ਪਿੱਛੇ ਪਈ ਹੈਗੀ ਆ। ਸੋ ਬਿਲਕੁਲ ਇੱਕ ਵਾਰ ਫਿਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਹਮੇਸ਼ਾ ਜਿੱਦਾਂ ਕਹਿੰਦੇ ਰਹਿੰਦੇ ਆ, ਜਿਹੜੇ ਮੁਲਕ 'ਚ ਵੀ ਰਹਿੰਦੇ ਆ, ਪਹਿਲੀ ਗੱਲ ਤਾਂ ਇਹ ਆ ਭਈ ਜਦੋਂ ਤੁਸੀਂ ਇੰਡੀਆ ਨੂੰ ਛੱਡ ਕੇ ਆ ਗਏ ਆ ਤਾਂ ਉਹਨੂੰ ਭੁੱਲ ਜਾਓ। ਠੀਕ ਆ ਵੀ ਸਾਡਾ ਜਨਮ ਉੱਥੇ ਹੋਇਆ, ਬਹੁਤ ਸਾਰਿਆਂ ਦਾ ਸਾਡੇ ਇਤਿਹਾਸਿਕ ਗੁਰੂ ਘਰ ਕਲਚਰ ਸਾਰਾ ਕੁਛ ਉੱਥੇ ਹੈਗਾ ਆ। ਅਤੇ ਜਿਹੜੇ ਮੁਲਕ 'ਚ ਹੈਗੇ ਆ ਸਭ ਤੋਂ ਪਹਿਲਾਂ ਤਾਂ ਉੱਥੇ ਇਮੀਗ੍ਰੇਸ਼ਨ ਪੱਕੇ ਹੋਣ ਦੀ ਟਰਾਈ ਕਰੋ, ਸਿਟੀਜ਼ਨ ਬਣੋ, ਸਿਟੀਜ਼ਨ ਬਣ ਕੇ ਵੋਟ ਜ਼ਰੂਰ ਪਾਓ। ਜਦੋਂ ਤੁਸੀਂ ਵੋਟ ਪਾਓਗੇ ਤਦੇ ਤੁਹਾਡੀ ਜਿਹੜੀ ਪਾਵਰ ਇੱਥੇ ਕਾਊਂਟ ਹੋਣੀ ਆ। ਅਤੇ ਜਦੋਂ ਆਪਾਂ ਵੋਟ ਨਹੀਂ ਪਾਉਂਦੇ ਹੈਗੇ ਇੱਥੇ ਰੌਲਾ ਆਪਾਂ ਉੱਥੇ 'ਤੇ ਪਾਉਂਦੇ ਰਹਿੰਦੇ ਆ ਅਤੇ ਫਿਰ ਉਹਦਾ ਅਸਰ ਕੋਈ ਨਹੀਂ ਹੁੰਦਾ ਹੈਗਾ, ਫਿਰ ਉਹ ਇਕੱਲੇ ਨੂੰ ਇੱਦਾਂ ਫੜਦੇ ਹੈਗੇ ਆ। ਸੋ ਇਹ ਬੜੀ ਮਾੜੀ ਗੱਲ ਆ। ਵੈਸੇ ਤਾਂ ਮੇਰੇ ਹਿਸਾਬ ਨਾਲ ਇਹ ਹੋਣਾ ਨਹੀਂ ਚਾਹੀਦਾ ਇੰਗਲੈਂਡ ਦੇ ਵਿੱਚ। ਜਦੋਂ ਕਿਸੇ ਤਰ੍ਹਾਂ ਦੀ ਕੋਈ ਮਿਲੀਟੈਂਸੀ ਵਾਲੀ ਜਾਂ ਐਕਸਟ੍ਰੀਮਿਸਟ ਵਾਲੀ ਕੋਈ ਗੱਲ ਨਹੀਂ ਹੋ ਰਹੀ ਅਤੇ ਕੋਈ ਛਾਪਾ ਮਾਰਨਾ ਬਣਦਾ ਨਹੀਂ ਹੈ। ਸਾਨੂੰ ਪਤਾ ਸਾਡੇ ਮੁਲਕ ਦੇ ਵਿੱਚ ਕਿੰਨੇ ਜਿਹੜੇ ਵਰਲਡ ਦੇ ਮੁਲਕ ਆ ਉਹਨਾਂ ਨੂੰ ਆਜ਼ਾਦ ਕਰਨ ਦੀਆਂ ਮੂਵਮੈਂਟਾਂ ਚੱਲਦੀਆਂ ਹੈਗੀਆਂ। ਇਹ ਫਾਈਨੈਂਸ਼ੀਅਲੀ ਵੀ ਸਪੋਰਟ ਕਰਦੇ ਆ ਸਾਰੇ ਪਾਸੇ। ਸੋ ਜਿਹੜੇ ਇੰਗਲੈਂਡ ਦੇ ਸਿੱਖ ਆ ਉਹਨਾਂ ਨੂੰ ਇਕੱਠੇ ਹੋ ਕੇ ਇਹਦੇ ਉਲਟ ਜਿਹੜਾ ਆ ਬਿਲਕੁਲ ਆਉਣਾ ਚਾਹੀਦਾ ਹੈਗਾ ਆ। ਕੋਈ ਵੀ ਬੰਦਾ ਆ ਜਿਹੜਾ ਉਹ ਕਿਸੇ ਵੀ ਮੁਲਕ ਦੇ ਵਿੱਚ ਆਪਣੇ ਹੱਕ ਦੀ ਗੱਲ ਕਰ ਸਕਦਾ ਆ ਅਤੇ ਐਜ਼ ਲੌਂਗ ਐਜ਼ ਉਹ ਪੀਸਫੁਲ ਆ। ਅਤੇ ਸਿੱਖਸ ਫੋਰ ਜਸਟਿਸ ਵੱਲੋਂ ਜਿਹੜਾ ਪ੍ਰੋਗਰਾਮ ਕੀਤਾ ਗਿਆ ਸੀ ਬਹੁਤ ਹੀ ਜ਼ਿਆਦਾ ਪੀਸਫੁਲ ਸੀ, ਬਹੁਤ ਹੀ ਜ਼ਿਆਦਾ ਵਧੀਆ ਸੀ। ਸੋ ਇਹ ਕੋਈ ਇੱਦਾਂ ਦਾ ਨਹੀਂ ਬਣਦਾ ਉਹਦੇ ਬੇਸ ਦੇ ਉੱਤੇ ਵੀ ਤੁਸੀਂ ਜਿਹੜੇ ਆ ਸਿੱਖਾਂ ਦੇ ਘਰਾਂ 'ਤੇ ਛਾਪੇ ਮਾਰਨੇ ਸ਼ੁਰੂ ਕਰ ਦਿਓ ਅਤੇ ਇੱਕ ਤਰ੍ਹਾਂ ਨਾਲ ਡਰਾਵਾ ਦੇਣਾ ਸ਼ੁਰੂ ਕਰ ਦਿਓ। ਸੋ ਬਿਲਕੁਲ ਸਾਰੀ ਕੌਮ ਨੂੰ ਜਿਹੜੇ ਵੀ ਆਪਣੇ ਸਿੱਖ ਭੈਣ ਭਰਾ ਹੈਗੇ ਆ, ਜਿਹੜੇ ਵੀ ਮੁਲਕ 'ਚ ਰਹਿੰਦੇ ਆ, ਆਪਣੇ ਇਸ਼ੂਜ਼ ਦੇ ਲਈ ਖੜੋ, ਹਰ ਇੱਕ ਮੁਲਕ ਦੇ ਵਿੱਚ ਐਕਟਿਵ ਹੋਵੋ, ਤਾਂ ਹੀ ਜਿਹੜਾ ਆ ਤੁਸੀਂ ਜਿਹੜੀ ਆਪਣੀ ਆਈਡੈਂਟਿਟੀ ਆ ਅਤੇ ਉਹਨੂੰ ਜਿਹੜੀ ਆ ਬਰਕਰਾਰ ਰੱਖ ਸਕਦੇ ਆ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਸਾਊਥ ਕੋਰੀਆ ਅਤੇ ਨਾਰਥ ਕੋਰੀਆ ਦੇ ਜਿਹੜੇ ਦੋਨੋਂ ਹੀ ਲੀਡਰ ਨੇ, ਜਿਹੜੇ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਮੂਨ ਜੈ-ਇਨ ਅਤੇ ਉਹਨਾਂ ਦਾ ਲੀਡਰ ਚੇਅਰਮੈਨ ਕਿਮ, ਜਿਹੜੇ ਉਹਨਾਂ ਦੀ ਮੁਲਾਕਾਤ ਹੋਈ ਆ, ਜੱਫੀਆਂ ਜੁੱਫੀਆਂ ਵੀ ਪਈਆਂ ਜਿੱਦਾਂ ਆਪਾਂ ਕੱਲ੍ਹ ਦੱਸ ਰਹੇ ਸੀਗੇ। ਅਤੇ ਸਾਊਥ ਕੋਰੀਆ ਦੇ ਜਿਹੜੇ ਹੁਣ ਲੀਡਰ ਆ ਉਹਨਾਂ ਨੇ ਕਿਹਾ ਵੀ ਕਿੱਦਾਂ ਦੀ ਅੱਗੇ ਪ੍ਰੋਗਰੈਸ ਹੋਣੀ ਨਾਰਥ ਕੋਰੀਆ ਦੇ ਨਾਲ, ਉਸ ਦਾ ਜਿਹੜਾ ਸਾਰੀ ਇੱਕ ਹਿਸਾਬ ਦੇ ਨਾਲ ਜ਼ਿੰਮੇਵਾਰੀ ਅਮਰੀਕਾ ਦੇ ਉੱਤੇ ਆ, ਉਹ ਉਹਦੇ ਉੱਤੇ ਹੀ ਨਿਰਭਰ ਜਿਹੜੀ ਉਹ ਕਰਦਾ ਆ। ਅਤੇ ਉਹਨਾਂ ਨੇ ਇਹ ਵੀ ਇਤਲਾਹ ਦਿੱਤੀ ਆ ਵੀ ਜਿਹੜਾ ਕਿਮ ਯੋਂਗ ਉਨ ਆ ਉਹ ਮੁਲਾਕਾਤ ਕਰਨ ਦੇ ਲਈ ਦੁਬਾਰਾ ਰੈਡੀ ਆ ਪ੍ਰੈਜ਼ੀਡੈਂਟ ਟਰੰਪ ਦੇ ਨਾਲ। ਸੋ ਜਦੋਂ ਪਿਛਲੀ ਮੁਲਾਕਾਤ ਹੋਈ ਸੀ ਉਦੋਂ ਜਿਹੜਾ ਕਿਮ ਯੋਂਗ ਉਨ ਆ ਉਸਨੇ ਕਿਹਾ ਸੀਗਾ ਵੀ ਅਸੀਂ ਡੀ-ਨਿਊਕਲੀਅਰਾਈਜ਼ ਕਰ ਰਹੇ ਹਾਂ, ਪਰਮਾਣੂ ਰਹਿਤ ਜਿਹੜੇ ਆ ਉਹ ਆਪਾਂ ਹੋਣ ਦੀਆਂ ਤਿਆਰੀਆਂ ਜਿਹੜੀਆਂ ਉਹ ਕਰ ਰਹੇ ਆ। ਪਰ ਉਦੋਂ ਇੱਕ ਕੇਵ ਜੀ ਜਿਹੜੀ ਢਾਹ ਕੇ ਦੂਰੋਂ ਫੋਟੋ ਖਿਚਾ ਕੇ ਅਤੇ ਇੱਦਾਂ ਉਹਨਾਂ ਨੇ ਸ਼ੋਅ ਕੀਤਾ ਵੀ ਅਸੀਂ ਤਾਂ ਆਪਣੀ ਮਿਜ਼ਾਈਲ ਟੈਸਟਿੰਗ ਸਾਈਟ ਜਿਹੜੀ ਉਹ ਬੰਦ ਕਰ ਦਿੱਤੀ ਆ। ਸੋ ਉਦੋਂ ਜ਼ਰੂਰ ਉਹਨਾਂ ਨੇ ਧੋਖਾ ਦਿੱਤਾ। ਇੱਕ ਵਾਰੀ ਫਿਰ ਉਹਨਾਂ ਨੇ ਕਹਿ ਲਓ ਵੀ ਵਿਸ਼ਵਾਸ ਦਿਵਾਇਆ ਆ ਵੀ ਅਸੀਂ ਜਿਹੜਾ ਡੀ-ਨਿਊਕਲੀਅਰਾਈਜ਼ ਜਿਹੜੇ ਉਹ ਕਰਾਂਗੇ, ਸਾਊਥ ਕੋਰੀਆ ਦੇ ਲੀਡਰ ਦੇ ਵੱਲੋਂ ਇਹ ਉਹਨਾਂ ਦਾ ਕਹਿਣਾ ਹੈ। ਉਹਨਾਂ ਨੇ ਨਾਲ ਹੀ ਇਹ ਆਖਿਆ ਵੀ ਉਹ ਜਿਹੜੇ ਕਿਮ ਯੋਂਗ ਉਨ ਕਹਿ ਰਹੇ ਸੀਗੇ ਵੀ ਜਿਹੜੇ US ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਆ, ਜਿਨ੍ਹਾਂ ਦਾ
ਪਿਛਲੇ ਮਹੀਨੇ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਦੌਰਾ ਰੱਦ ਕਰ ਦਿੱਤਾ ਸੀਗਾ ਵੀ ਨਾਰਥ ਕੋਰੀਆ ਦੇ ਵਿੱਚ ਤੁਸੀਂ ਜਾਣਾ ਨਹੀਂ ਆ, ਕਿਉਂਕਿ ਉਹਨਾਂ ਵੱਲੋਂ ਕੋਈ ਇੱਦਾਂ ਦਾ ਇਸ਼ਾਰਾ ਜਿਹੜਾ ਉਹ ਨਹੀਂ ਮਿਲ ਰਿਹਾ ਵੀ ਉਹ ਕੁਛ ਡੀਨਿਊਕਲਾਈਜ਼ ਜਿਹੜੇ ਉਹ ਕਰਨਗੇ। ਅਤੇ ਹੁਣ ਜਿਹੜੇ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਮੁਲਾਕਾਤ ਦੇ ਵਿੱਚ ਆਖਿਆ ਆ ਵੀ ਜਿਹੜੇ ਮਾਈਕ ਪੋਂਪੇ ਆ ਉਹਨਾਂ ਨੂੰ ਨਾਰਥ ਕੋਰੀਆ ਦੁਬਾਰਾ ਜਿਹੜਾ ਆ ਉਹ ਉੱਥੇ ਜਾਣਾ ਚਾਹੀਦਾ ਆ, ਅਤੇ ਜਿਹੜੀ ਸੈਕਿੰਡ ਸਮਿਟ ਆ, ਦੂਜੀ ਸਮਿਟ ਰਾਸ਼ਟਰਪਤੀ ਟਰੰਪ ਦੇ ਨਾਲ ਵੀ ਜਲਦੀ ਹੀ ਜਿਹੜੀ ਆ ਉਹ ਹੋਣੀ ਚਾਹੀਦੀ ਆ। ਦੋਨੋਂ ਹੀ ਜਾਣੇ ਆਪਣੀਆਂ ਜਿਹੜੀਆਂ ਤੀਵੀਆਂ ਦੇ ਨਾਲ ਉਹਨਾਂ ਨੇ ਫੋਟੋ ਖਿਚਾਈ, ਦੋਵਾਂ ਨੇ ਹੱਥ ਜੋੜ ਕੇ ਤਾਂ ਨੂੰ ਬਾਹਾਂ ਕਰਕੇ ਵੀ ਅਸੀਂ ਇਕੱਠੇ ਹਾਂ। ਸੋ ਲੈਟਸ ਹੋਪ ਵੀ ਇਸ ਵਾਲੇ ਪਾਸੇ ਨੂੰ ਕੋਈ ਪੋਜ਼ੀਟਿਵ ਜਿਹੜੀ ਚੀਜ਼ ਆ ਉਹ ਬਣੇ। ਪਰ ਮੂਨ ਜਿਹੜੇ ਜੈਨ ਹੈਗੇ ਆ ਉਹਨਾਂ ਨੂੰ ਕਹਿੰਦੇ ਆ ਵੀ ਦੱਸਿਆ ਨਹੀਂ ਉਹਨੇ, ਪਰ ਫਿਰ ਵੀ ਸਾਡੇ ਕੋਲ ਟੋਟਲ ਨਿਊਕਲੀਅਰ ਜਿਹੜੀਆਂ ਮਿਜ਼ਾਈਲ ਦੀਆਂ ਸਾਈਟਸ ਜਿਹੜੀਆਂ ਕਿਹੜੀਆਂ ਹੈਗੀਆਂ ਆ, ਪਰ ਉਸਨੇ ਵਿੱਚ ਦੇ ਵਿੱਚ ਨਾਲ ਇਹ ਇਸ਼ਾਰਾ ਕੀਤਾ ਆ ਵੀ ਜਿਹੜਾ ਕਿਮ ਜੋਂਗ ਉਨ ਇਸ ਵਾਰੀ ਜਦੋਂ ਮਿਜ਼ਾਈਲ ਟੈਸਟਿੰਗ ਸਾਈਟਸ ਨੂੰ ਡਿਸਮੈਂਟਲ ਜਿਹੜੀ ਕਰਨ ਦੀ ਗੱਲ ਆਖੂ, ਜਾਂ ਜੇ ਇੱਕ ਅੱਧੀ ਵੀ ਜਿਹੜੀ ਉਹ ਕਰ ਰਿਹਾ ਆ ਜਾਂ ਕਰਨ ਦਾ ਉਸਨੇ ਇਸ਼ਾਰਾ ਕੀਤਾ ਆ, ਕਹਿੰਦੇ ਵੀ ਇੰਟਰਨੈਸ਼ਨਲ ਐਕਸਪਰਟਸ ਜਿਹੜੇ ਆ ਉੱਥੇ ਸੱਦੇ ਜਾ ਸਕਦੇ ਆ, ਉਹਨਾਂ ਦੀ ਨਿਗਰਾਨੀ ਹੇਠ ਇਹ ਸਾਰਾ ਕੁਛ ਜਿਹੜਾ ਉਹ ਕੀਤਾ ਜਾ ਸਕਦਾ ਆ। ਸੋ ਲੈਟਸ ਹੋਪ ਕੀ ਬਣਦਾ ਆ, ਕਿਤੇ ਨਾ ਕਿਤੇ ਮਨ ਦੇ ਵਿੱਚ ਪਰਿਵਰਤਨ ਜਿਹੜਾ ਆ ਉਹ ਦਿਖ ਰਿਹਾ ਆ, ਅਤੇ ਜਾਂ ਇੱਕ ਵਾਰੀ ਫੇਰ ਲੋਕਾਂ ਨੂੰ ਟਰੋਲ ਕਰਨ ਆਇਆ ਆ, ਅਤੇ ਜਾਂ ਇਹ ਬਸ ਆਪਣਾ ਇੱਕ ਚਰਚਾਵਾਂ ਬਟੋਰਨ ਦੀ ਜਿਹੜੀ ਆ ਉਸ ਨੂੰ ਇੱਕ ਕਹਿ ਲਓ ਵੀ ਹੁਣ ਨਵੀਂ ਉਹਦੇ ਵਿੱਚ ਲੱਗੀ ਹੋਈ ਆ ਵੀ ਮੈਂ ਖਬਰਾਂ ਦੇ ਵਿੱਚ ਜਿਹੜਾ ਹਮੇਸ਼ਾ ਰਹਾਂ। ਸੋ ਬਿਲਕੁਲ ਜਿਹੜੇ ਸਾਊਥ ਕੋਰੀਆ ਦੇ ਲੀਡਰ ਹੈਗੇ ਆ ਮੂਨ ਜੈ ਇਨ, ਉਹ ਕਾਫੀ ਠੰਡੇ ਸੁਭਾਅ ਦੇ ਹੈਗੇ ਆ। ਸੋ ਉਹ ਆਸ ਕਰਦੇ ਆ ਵੀ ਜਿਹੜੀ ਸਾਡੀ ਗੁਆਂਢੀ ਮੁਲਕ ਆ ਉਹਨਾਂ ਦੇ ਰਿਲੇਸ਼ਨ ਕਾਫੀ ਵਧੀਆ ਬਣਨ। ਸੋ ਹੋਪਫੁਲੀ ਆਪਾਂ ਵੀ ਸਾਰੇ ਆਸ ਕਰਦੇ ਹਾਂ, US ਦੇ ਵੀ ਐਜ਼ ਏ ਆਪਾਂ US ਸਿਟੀਜ਼ਨ ਸਾਰੇ ਆਸ ਕਰਦੇ ਹਾਂ ਭਈ ਕਿਤੇ ਵੀ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ, ਦੋਨੋਂ ਮੁਲਕਾਂ ਦੀ ਜਿਹੜੀ ਦੀਵਾਰ ਆ ਉਹ ਟੁੱਟ ਜਾਣੀ ਚਾਹੀਦੀ ਆ। ਆਪਾਂ ਤਾਂ ਇਹ ਵੀ ਆਸ ਕਰਦੇ ਹਾਂ ਵੀ ਪਾਕਿਸਤਾਨ ਤੇ ਇੰਡੀਆ ਦੀ ਜਿਹੜੀ ਦੀਵਾਰ ਜਿਹੜਾ ਕਰਤਾਰਪੁਰ ਲਾਂਘੇ ਦੀ ਗੱਲ ਚੱਲਦੀ ਆ ਵੀ ਉਹ ਗੱਲ ਬਣੀ ਜਾਵੇ। ਗੁਰੂ ਨਾਨਕ ਪਾਤਸ਼ਾਹ ਸਿੱਖਾਂ ਦੇ ਗੁਰੂ ਆ, ਤੇ ਮੁਸਲਮਾਨ ਵੀ ਉਹਨਾਂ ਨੂੰ ਪੀਰ ਸਮਝਦੇ ਆ, ਜਿਹੜੇ ਹਿੰਦੂ ਵੀਰ ਆ ਉਹ ਵੀ ਚਾਹੁੰਦੇ ਜਿਹੜੇ ਵੀ ਸ਼ਾਂਤੀ ਹੋਣੀ ਚਾਹੀਦੀ ਆ, ਗੁਰੂ ਸਾਹਿਬ ਨੂੰ ਗੁਰੂ ਮੰਨਦੇ ਆ। ਬਿਲਕੁਲ, ਕਿਉਂਕਿ ਹੁਣ ਜਿਹੜਾ ਮਾਹੌਲ ਆ ਹੁਣ ਇਹ ਕੰਧਾਂ ਬਣਾਉਣ ਦਾ ਨਹੀਂ, ਲੜਾਈਆਂ ਝਗੜੇ ਕਰਨ ਦਾ ਨਹੀਂ ਹੈਗਾ, ਹੁਣ ਇਹ ਜੱਫੀਆਂ ਪਾਉਣ ਦਾ ਆ। ਜਿਹੜੀ ਦੁਨੀਆ ਆ ਬਹੁਤ ਛੋਟੀ ਜਿਹੀ ਰਹਿ ਗਈ ਹੈਗੀ ਆ, ਲੜਾਈ ਝਗੜੇ 'ਚ ਕੁਛ ਨਹੀਂ ਰੱਖਿਆ। ਇੱਕ ਤਾਂ ਸ਼ਾਂਤੀ ਹੋਊਗੀ, ਇੱਕ ਹਰ ਇੱਕ ਨੂੰ ਜਿਹੜੇ ਆਪਣੇ ਮੁਲਕ ਦੇ ਵਿੱਚ ਜਾਂ ਦੂਜੇ ਮੁਲਕ 'ਚ ਜਿਹੜੇ ਸਾਡੇ ਗੁਰੂ ਘਰ ਰਹਿ ਗਏ ਆ ਉਹਨਾਂ ਨੂੰ ਦਰਸ਼ਨ ਕਰਨ ਦਾ ਮੌਕਾ ਮਿਲੂਗਾ। ਬਿਲਕੁਲ ਜੀ ਬਿਲਕੁਲ, ਸਾਰਿਆਂ ਨੂੰ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਦੇਖਣੀਆਂ ਚਾਹੀਦੀਆਂ। ਮੈਨੂੰ ਲੱਗਦਾ ਵੀ ਕੋਰੀਆ ਵਾਲਿਆਂ ਤੋਂ ਹੀ ਜਿਹੜਾ ਸਬਕ ਹੈ ਇੰਡੀਆ ਪਾਕਿਸਤਾਨ ਵਾਲਿਆਂ ਨੂੰ ਵੀ ਜਿਹੜਾ ਉਹ ਲੈਣਾ ਚਾਹੀਦਾ ਆ ਵੀ ਆਪਸ ਦੇ ਵਿੱਚ ਜਿਹੜਾ ਪਿਆਰ ਮੁਹੱਬਤ ਦੇ ਨਾਲ ਰਹਿਣੇ। ਲੀਡਰਾਂ ਨੂੰ ਹੀ ਸਮੱਸਿਆ ਆ, ਆਮ ਲੋਕ ਤਾਂ ਪਿਆਰ ਦੇ ਨਾਲ ਹੀ ਜਿਹੜਾ ਰਹਿਣਾ ਪਸੰਦ ਕਰਦੇ ਨੇ। ਜੀ ਤੇ ਆਪਾਂ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵੱਧਦੇ ਹਾਂ, ਤੇ ਆਪਣੇ ਨਾਲ ਸਤਨਾਮ ਸਿੰਘ ਜੀ ਜਿਹੜੇ ਜੁੜੇ ਹੋਏ ਨੇ ਯੂਨੀਵਰਸਿਟੀ ਤੋਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਵੀਰ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਪੰਜਾਬੀ ਜਿਹੜੀ USA ਦਾ, ਜਿਹੜਾ ਸਾਨੂੰ ਇਹਨੇ ਜਾਗਰੇ ਕਰ ਰਹੇ, ਪਰ ਅਸੀਂ ਲੱਗਦਾ ਸੁੱਤੇ ਪਏ ਹਾਂ। ਤੇ ਮੈਂ ਬੇਨਤੀ ਕਰਨੀ ਸੀ ਇੱਕ ਵਾਰੀ ਫੇਰ, ਜੋ ਆਪਣਾ AB 3179 ਬਿੱਲ ਜਕਾਰਾ ਮੂਵਮੈਂਟ ਬੱਚਿਆਂ ਨੇ ਬਹੁਤ ਮਿਹਨਤ ਨਾਲ ਪੇਸ਼ ਕੀਤਾ ਤੇ ਸਭ ਪਾਸ ਵੀ ਹੋਇਆ, ਤੇ ਹੁਣ ਆਖਰੀ ਆਪਣੇ ਪੁਆਇੰਟ ਤੇ ਹੈ ਕਿ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਕਾਲਾਂ ਜਿਹਨੀ ਹਜੇ ਨਹੀਂ ਕੀਤੀਆਂ ਉਹ ਜ਼ਰੂਰ ਕਰੋ, ਕਿ ਟਾਈਮ ਸਾਡੇ ਕੋਲ ਬਹੁਤ ਥੋੜਾ। ਫੇਰ ਕੱਲ ਨੂੰ ਇਹ ਨਹੀਂ ਕਹਿਣਾ ਵੀ ਸਾਡੀ ਸਾਰੀ ਮਿਹਨਤ ਕੀਤੀ ਕਰਾਈ ਖੂਹ 'ਚ ਪੈ ਗਈ ਹੈ, ਕਿ ਹੁਣ ਟਾਈਮ ਹੈ, ਤੁਸੀਂ ਕਾਲ ਜ਼ਰੂਰ ਕਰੋ ਗਵਰਨਰ ਦੇ ਆਫਿਸ ਵਿੱਚ। ਉਹ ਨੰਬਰ ਤੁਸੀਂ ਮੇਰੇ ਖਿਆਲ 10 ਵੀ ਦਓਗੇ, 10 ਦੇ ਵੀ ਆਏ ਹੋ। ਤੇ ਜ਼ਰੂਰੀ ਬੇਨਤੀ ਹੈ ਜੋ ਬਿੱਲ AB 3179 ਦਾ ਹੈ ਜੀ। ਧੰਨਵਾਦ ਜੀ। ਬੇਨਤੀ ਹਾਂਜੀ, ਦੂਸਰਾ ਬੇਨਤੀ ਵੀਰ ਜੀ ਮੈਂ ਇਹ ਕਰਨੀ ਮੰਗਦਾ, ਕਿਉਂਕਿ ਤੁਹਾਨੂੰ ਪਤਾ ਹੈ ਜਕਾਰਾ ਮੂਵਮੈਂਟ ਬੱਚਿਆਂ ਨੇ ਕਿੰਨਾ ਸਾਰੀ ਕਮਿਊਨਿਟੀ ਲਈ ਕੰਮ ਕੀਤੇ ਆ, ਤੇ ਸਾਡਾ ਕੁਝ ਫਰਜ਼ ਬਣਦਾ ਕਿ ਇਹਨਾਂ ਦਾ ਸਪੋਰਟ ਕਰੀਏ, ਇਹਨਾਂ ਨੂੰ ਜੋ ਵੀ ਇਹਨਾਂ ਦਾ ਸਾਥ ਦਈਏ, ਕਿਉਂਕਿ ਸਪੈਸ਼ਲੀ ਟੱਕਰ ਵੀ ਇਹਨਾਂ ਨੂੰ ਪਤਾ ਵੀ ਜਦੋਂ ਸਾਡੇ ਪ੍ਰੋਟੈਸਟ ਹੋਇਆ ਸੀ ਤੇ ਜਕਾਰਾ ਮੂਵਮੈਂਟ ਬੱਚਿਆਂ ਨੇ ਬਹੁਤ ਸਾਡਾ ਸਾਥ ਦਿੱਤਾ, ਉਹਨੀ ਅਪਰੋਚ ਵੀ ਕੀਤੀ ਹੈ, ਤੇ ਹੁਣ ਸਾਡਾ ਫਰਜ਼ ਬਣਦਾ। ਤੇ ਜੋ ਸਾਡਾ ਇਹ ਜੁਬਾ ਸਿਟੀ ਵਿੱਚ ਇੱਕ ਨਹੀਂ ਆਪਣੇ ਫੰਡ ਡਿਨਰ ਰੱਖਿਆ 22 ਸਤੰਬਰ ਨੂੰ, ਦਿਨ ਸ਼ਨੀਵਾਰ ਨੂੰ ਬੈਟਨ ਹਾਲ ਦੇ ਵਿੱਚ, ਤੇ ਮੇਰੀ ਰਿਕੁਐਸਟ ਸਾਰਿਆਂ ਨੂੰ ਇਹੀ ਹੈ ਵੀ ਵੱਧ ਤੋਂ ਵੱਧ ਉੱਥੇ ਪਹੁੰਚੋ, ਤੇ ਆਪਣੀ ਜੇ ਪਹਿਲਾਂ ਸੀਟ ਬੁੱਕ ਕਰਾਉਣ ਤੇ ਇਹਨਾਂ ਨੂੰ ਕਾਲ ਕਰਕੇ ਹਰਜੀਤ ਸਿੰਘ ਨੂੰ 9169053312 ਤੇ ਜੇ ਦੱਸ ਦੇਣ,
ਕਿਉਂਕਿ ਉਸ ਹਿਸਾਬ ਨਾਲ ਇਹਨਾਂ ਬੱਚਿਆਂ ਨੇ ਮਤਲਬ ਖਾਣੇ ਦਾ ਵੀ ਪ੍ਰਬੰਧ ਕਰਨਾ। ਜੇ ਪਹਿਲਾਂ ਪਤਾ ਲੱਗ ਜਾਂਦਾ ਬਹੁਤ ਚੰਗੀ ਗੱਲ ਹੈ। ਤੇ ਆਓ ਵੱਧ ਚੜ੍ਹ ਕੇ ਉਸ ਦਿਨ ਉੱਥੇ ਪਹੁੰਚੀਏ। 6 ਵਜੇ ਸ਼ੁਰੂ ਹੈ ਤੇ ਪੰਜਾਬੀ ਜਿਹੜੇ USA ਸਾਰੀ ਟੀਮ ਉੱਥੇ ਹੋ ਗਏ, ਉਹਨਾਂ ਨੂੰ ਵੀ ਆ ਕੇ ਤੁਸੀਂ ਮਿਲੋ, ਗੱਲਬਾਤ ਕਰੋ। ਇਹ ਬਹੁਤ ਵਧੀਆ ਮੌਕਾ ਸਾਡੇ ਕਮਿਊਨਿਟੀ ਨੂੰ ਇਕੱਠੇ ਹੋਣ ਦਾ ਤੇ ਆਪਣੇ ਵਿਚਾਰ ਸਾਂਝੇ ਕਰਨ ਦਾ ਤੇ ਅੱਗੇ ਬੱਚਿਆਂ ਦੇ ਸਾਰੇ ਪ੍ਰੋਗਰਾਮ ਸੁਣੋ। ਮੇਰੀ ਤਾਂ ਇਹੀ ਬੇਨਤੀ ਹੈ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਿਲਕੁਲ AV 3179 ਜਿਹੜੇ ਵੀ ਸਾਡੇ ਭੈਣ ਭਰਾ ਬਜ਼ੁਰਗ ਮਾਤਾ ਨੇ ਕਿਸੇ ਨੇ ਵੀ ਜਿਹੜਾ ਫੋਨ ਨਹੀਂ ਕੀਤਾ ਗਵਰਨਰ ਦੇ ਆਫਿਸ 'ਚ, ਪਲੀਜ਼ ਰਾਜਕਨਵੀਰ ਸਿੰਘ ਜੀ ਨੰਬਰ ਦੱਸ ਦੇਣਗੇ ਤੇ ਫੋਨ ਕਰੋ, ਕਿਉਂਕਿ ਉਹ ਬਹੁਤ ਜ਼ਰੂਰੀ ਆ। ਹੁਣ ਅਸੈਂਬਲੀ 'ਚੋਂ ਵੀ ਸੈਨੇਟ 'ਚੋਂ ਵੀ ਜਿਹੜਾ ਯੂਨੈਨਿਮਸਲੀ ਉਹ ਪਾਸ ਹੋ ਕੇ ਗਿਆ ਤੇ ਗਵਰਨਰ ਨਹੀਂ ਸਾਈਨ ਕਰਨੇ ਆ। ਤੇ ਕੁਛ ਕੁ ਆਸ ਤਾਂ ਸੀਗੀ ਵੀ ਗਵਰਨਰ ਜਲਦੀ ਸਾਈਨ ਕਰ ਦੇਣਗੇ, ਪਰ ਅਗਰ ਜਿਹੜੇ ਸਾਡੇ ਗਵਰਨਰ ਆ ਕੈਲੀਫੋਰਨੀਆ ਦੇ ਜੈਰੀ ਬਰਾਊਨ, ਉਹ ਸਾਈਨ ਨਹੀਂ ਕਰਦੇ ਤੇ ਜਿਹੜਾ ਨਵੰਬਰ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਆ, ਉਹਨਾਂ ਦੀ ਟਰਮ ਖਤਮ ਹੋ ਜਾਣੀ ਆ। ਫਿਰ ਨਵੇਂ ਗਵਰਨਰ ਜਿਹੜੇ ਆਉਣਗੇ ਉਹ ਫਿਰ ਪਤਾ ਨਹੀਂ ਕਿਹੜੇ ਟਾਈਮ ਦੇ ਉੱਤੇ ਜਾ ਕੇ ਫਿਰ ਦੁਬਾਰਾ ਕੀ ਇਹ ਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ, ਉਸ ਤੋਂ ਪਹਿਲਾਂ ਫਿਰ ਦੁਬਾਰਾ ਅਸੈਂਬਲੀ ਚੋਂ ਪਾਸ ਤੇ ਫਿਰ ਸੈਨੇਟ ਚੋਂ ਅਪਰੋਪਰੀਏਸ਼ਨ ਕਮੇਟੀਆਂ ਚੋਂ ਸਾਰੇ ਜਗ੍ਹਾ ਦੇ ਉੱਤੇ ਪਾਸ ਹੋਣ ਤੋਂ ਬਾਅਦ ਦੇ ਵਿੱਚ ਹੀ ਫਿਰ ਦੁਬਾਰਾ ਗਵਰਨਰ ਦੇ ਡੈਸਕ ਦੇ ਉੱਤੇ ਜਿਹੜਾ ਉਹ ਪਹੁੰਚਦਾ ਹੁੰਦਾ ਆ। ਸੋ ਪਲੀਜ਼ ਆਪ ਸਭ ਨੂੰ ਬੇਨਤੀ ਆ ਵੀ ਜ਼ਰੂਰ ਜਿਹੜਾ ਬਾਈਲੈਂਗੁਅਲ ਸਰਵਿਸਿਜ਼ ਵਾਲਾ ਬਿੱਲ ਹੈਗਾ ਆ AB 3179, ਇਸ ਨੂੰ ਕਾਨੂੰਨ ਬਣਾਉਣ ਦੇ ਲਈ, ਸਾਈਨ ਕਰਨ ਦੇ ਲਈ ਉਹਨਾਂ ਨੂੰ ਜਿਹੜੇ ਗਵਰਨਰ ਹੋਣਾ ਨੂੰ ਆਖੋ। ਫੋਨ ਨੰਬਰ ਉਹਨਾਂ ਦੇ ਆਫਿਸ ਦਾ ਹੈਗਾ 916 445 2841 916 445 2841 916 445 2841। ਪਹਿਲੋਂ ਆਪਸ਼ਨ 1 ਨੱਪਣਾ ਆ, ਉੱਥੇ ਅੰਗਰੇਜ਼ੀ ਜਾਂ ਸਪੈਨਿਸ਼ ਪੁੱਛਣੀ ਹੈ, ਤੁਸੀਂ ਅੰਗਰੇਜ਼ੀ ਨੱਪਣਾ ਆ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਸ਼ਨ 6 ਨੱਪਣਾ ਹੈ, ਜਿਸ ਦੇ ਵਿੱਚ ਉਹ ਤੁਹਾਨੂੰ ਹੋਲਡ ਤੇ ਪਾ ਦਿੱਤੇ ਜਾਂਦਾ ਆ ਤੇ ਫਿਰ ਉਹ ਤੁਹਾਡੀ ਜਿਹੜੀ ਉਹ ਗੱਲ ਸੁਣਦੇ ਨੇ। ਜੇ ਵੌਇਸ ਮੇਲ ਦੇ ਉੱਤੇ ਵੀ ਜਾਂਦਾ ਆ, ਤੁਸੀਂ ਤਾਂ ਵੀ ਡਾਇਰੈਕਟ ਆਪਣਾ ਮੈਸੇਜ ਉਸ ਦੇ ਵਿੱਚ ਜਿਹੜਾ ਕਰ ਸਕਦੇ ਹੋ ਤੇ ਮੈਸੇਜ ਦੇ ਵਿੱਚ ਇਹੀ ਕਹਿਣਾ ਵੀ ਪਲੀਜ਼ ਸਾਈਨ ਬਿੱਲ AB 3179 ਇਨਟੂ ਲਾਅ, ਵੀ AB 3179 AB 3179 ਇੱਦਾਂ ਵੀ ਤੁਸੀਂ ਜਿਹੜਾ ਉਸ ਦੇ ਵਿੱਚ ਕਹਿ ਸਕਦੇ ਆ ਵੀ ਇਸ ਬਿੱਲ ਨੂੰ ਜਿਹੜਾ ਉਹ ਸਾਈਨ ਕਰਕੇ ਕਾਨੂੰਨ ਜਿਹੜਾ ਆ ਉਹ ਤੁਸੀਂ ਬਣਾ ਦਿਓ। ਕਾਨੂੰਨ ਬਣਾਉਣ ਦੇ ਨਾਲ ਇਹ ਹੋਊਗਾ ਹਰਜੋਤ ਸਿੰਘ ਜੀ, ਜਿੱਥੇ ਜਿੱਥੇ ਵੀ 3% ਤੋਂ ਵੱਧ ਪੰਜਾਬੀ ਬੋਲਣ ਵਾਲੇ ਹੋਣਗੇ ਜਾਂ ਹੋਰ ਜਿਹੜੀ ਵੀ ਕੋਈ ਬੋਲੀ ਬੋਲਣ ਵਾਲੇ ਹੋਣਗੇ, ਉੱਥੇ ਜਿਹੜੀਆਂ ਸਰਕਾਰੀ ਸਹੂਲਤਾਂ ਜਿੱਥੇ ਮਿਲਦੀਆਂ ਨੇ, ਚਾਹੇ ਉਹ ਵੈਲਫੇਅਰ ਵਾਲੀ ਆ, ਚਾਹੇ ਬੈਨੀਫਿਟ ਆ ਜਾਂ ਹੋਰ ਸਰਕਾਰੀ ਜਿਹੜੀਆਂ ਹੈਗੀਆਂ, ਚਾਹੇ ਕਾਉਂਟੀ ਦੇ ਆਫਿਸ ਆ ਜਾਂ ਜਿੱਥੇ ਵੀ ਆ, ਉੱਥੇ ਫਿਰ ਉਹਨਾਂ ਨੂੰ ਉਹ ਬੋਲੀ ਬੋਲਣ ਵਾਲਾ ਜਿਹੜਾ ਬੰਦੇ ਆ ਜਿਹੜੇ ਉਹਨਾਂ ਨੂੰ ਲੋਕ ਜਿਹੜੇ ਆ ਉਹ ਹਾਇਰ ਕਰਨੇ ਪੈਣਗੇ ਤਾਂ ਜੋ ਉਹਨਾਂ ਲੋਕਾਂ ਦੇ ਲਈ ਸਹੂਲਤ ਜਿਹੜੀ ਹੋਵੇ। ਸੋ ਦੋਹਰੇ ਪਾਸਿਓਂ ਜਿਹੜਾ ਫਾਇਦਾ ਆ, ਇੱਕ ਤਾਂ ਆਪਣੇ ਜਿਹੜੇ ਲੋਕਾਂ ਨੂੰ ਰੁਜ਼ਗਾਰ ਦੇ ਵਿੱਚ ਜਿਹੜਾ ਫਾਇਦਾ ਹੋ ਸਕਦਾ ਆ, ਕਿਉਂਕਿ ਪੰਜਾਬੀ ਬੋਲਣ ਵਾਲੇ ਫਿਰ ਉਹਨਾਂ ਨੂੰ ਉਹ ਬੰਦੇ ਬਾਈਲਿੰਗੁਅਲ ਹਾਇਰ ਵੀ ਕਰਨੇ ਪੈਣਗੇ ਤੇ ਨਾਲ ਦੇ ਨਾਲ ਜਿਹੜੇ ਉੱਥੇ ਲੋਕ ਬਜ਼ੁਰਗ ਜਾਂਦੇ ਆ ਜਾਂ ਜਿਹੜੇ ਖਾਸ ਕਰਕੇ ਨਵੇਂ ਲੋਕ ਆਏ ਹੁੰਦੇ ਜਿਹੜੇ ਇੰਗਲਿਸ਼ ਦੇ ਵਿੱਚ ਇੰਨੇ ਅਜੇ ਪ੍ਰੋਫੀਸ਼ੀਐਂਟ ਨਹੀਂ ਹੁੰਦੇ, ਚੰਗੀ ਤਰੀਕੇ ਦੇ ਨਾਲ ਨਹੀਂ ਬੋਲ ਸਕਦੇ ਹੁੰਦੇ, ਸਮਝਾਉਣ ਨੂੰ ਤੇ ਸਮਝਣ ਨੂੰ ਉਹਨਾਂ ਨੂੰ ਥੋੜ੍ਹੀ ਸਮੱਸਿਆ ਹੁੰਦੀ ਆ, ਉਹਨਾਂ ਦੇ ਲਈ ਜਿਹੜੀ ਕਾਫੀ ਉੱਥੇ ਸਹੂਲਤ ਜਿਹੜੀ ਆ ਉਹਨਾਂ ਨੂੰ ਮਿਲ ਸਕਦੀ ਆ। ਤੁਹਾਡੀਆਂ ਵੈਲਫੇਅਰ ਦੇ ਉੱਤੇ ਕੋਈ ਕਟੌਤੀ ਨਹੀਂ ਕੋਈ ਕਿਸੇ ਚੀਜ਼ ਦੀ ਆ, ਉਹਦੇ ਬੈਨੀਫਿਟ ਦੇ ਉੱਤੇ ਕੋਈ ਅਸਰ ਨਹੀਂ, ਪਰ ਹਾਂ ਤੁਹਾਨੂੰ ਆਪਣੀ ਗੱਲ ਸਮਝਾਉਣੀ, ਗੱਲ ਉਹਨਾਂ ਦੀ ਸਮਝਣੀ ਆ, ਉਸ ਦੇ ਵਿੱਚ ਕਾਫੀ ਆਸਾਨੀ ਜਿਹੜੀ ਆ ਉਹ ਹੋਵੇਗੀ। ਸੋ ਬਿਲਕੁਲ ਮਟੀਰੀਅਲ ਸਾਰਾ ਜਿਹੜਾ ਆ ਉਹ ਕਾਉਂਟੀ ਆਫਿਸਸ ਦੇ ਵਿੱਚ, ਮੈਡੀਕਲ ਆਫਿਸਸ ਦੇ ਵਿੱਚ ਉਹ ਪੰਜਾਬੀ 'ਚ ਹੋਊਗਾ। ਆਪਣੇ ਕਿਤੇ ਗੁਆਂਢੀ ਮੁਲਕ ਜਾ ਕੇ ਦੇਖੋ, ਜੇ ਕਿਤੇ ਰੱਬ ਨਾ ਕਰੇ ਕਿਸੇ ਨੂੰ ਹਸਪੀਟਲ ਵਗੈਰਾ ਜਾਣਾ ਪੈ ਜਾਏ, ਸਰੀ ਵਗੈਰਾ, ਤੇ ਤੁਹਾਨੂੰ ਸਾਰਾ ਕੁਛ ਜੋ ਵੀ ਉਹਨਾਂ ਦੇ ਅੰਦਰ ਜਿੰਨੀਆਂ ਬੁਲੇਟਿਨ ਲੱਗੀਆਂ ਆ, ਜਿੰਨੀਆਂ ਬੁੱਕਸ ਹੈਗੀਆਂ, ਉਹ ਪੰਜਾਬੀ 'ਚ ਵੀ ਮਿਲੂਗੀ, ਇੰਗਲਿਸ਼ 'ਚ ਵੀ ਮਿਲੂਗੀ ਤੇ ਫਰੈਂਚ ਵਿੱਚ ਵੀ ਮਿਲੂਗੀ। ਸੋ ਇਹ ਵਧੀਆ ਗੱਲ ਹੋਊਗੀ। ਕੋਈ ਵੀ ਜਿਹੜਾ ਭੈਣ ਭਰਾ ਆ ਉਹ ਗਵਰਨਰ ਆਫਿਸ ਦੇ ਕਾਲ ਕਰਨ ਤੋਂ ਬਿਨਾਂ ਨਾ ਰਹੇ। ਜਿਹੜਾ ਵੀ ਕਾਲਰ ਆ ਉਹ ਮੈਟਰ ਨਹੀਂ ਕਰਦਾ ਤੁਸੀਂ ਸਿਟੀਜ਼ਨ ਆ ਜਾਂ ਗ੍ਰੀਨ ਕਾਰਡ ਹੋਲਡਰ ਆ ਜਾਂ ਪੋਲੀਟੀਕਲ ਅਸਾਈਲਮ ਆ ਜਾਂ ਅਨਡਾਕੂਮੈਂਟਡ ਆ, ਕੋਈ ਫਰਕ ਨਹੀਂ ਪੈਂਦਾ। ਸਿਰਫ ਕਾਲ ਕਰਨੀ ਆ ਤੇ ਉਹਨੇ ਪੁੱਛਣਾ ਤੁਸੀਂ ਕਿਹੜੇ ਜ਼ਿਪ ਕੋਡ 'ਚ ਰਹਿੰਦੇ ਹੈਗੇ ਆ। ਕਈ ਵਾਰੀ ਤਾਂ ਉਹ ਵੀ ਨਹੀਂ ਪੁੱਛਦੇ, ਬਸ ਇਹੀ ਕਹਿਣਾ ਵੀ ਅਸੀਂ ਪਲੀਜ਼ ਸਾਈਨ ਦਾ ਬਿੱਲ, ਵੀ ਅਸੀਂ ਰਿਕੁਐਸਟ ਕਰਦੇ ਹਾਂ ਗਵਰਨਰ ਨੂੰ ਵੀ ਪਲੀਜ਼ ਸਾਈਨ ਕਰਦਾ ਉਹ ਬਿੱਲ ਨੂੰ, ਤਾਂ ਕਿ ਇਹ ਬਿੱਲ ਫਿਰ ਜਿਹੜਾ ਆ ਕਾਨੂੰਨ ਬਣ ਸਕੇ। ਬਿਲਕੁਲ। ਤੇ ਫੋਨ ਨੰਬਰ ਕਰਨ ਦੇ ਲਈ ਮੈਂ ਦੁਬਾਰਾ ਰਿਪੀਟ ਕਰਦਾ ਹਾਂ, ਫੋਨ ਹੈਗਾ 916 445 2841 916 445 2841 ਤੇ ਕਾਲ ਕਰਕੇ ਪਹਿਲਾਂ ਆਪਸ਼ਨ 1 ਇੰਗਲਿਸ਼ ਵਾਲੀ, ਫਿਰ ਆਪਸ਼ਨ 6 ਆਪਣੀਆਂ ਹੋਲਡ ਕਰਨ ਦੇ ਲਈ
ਤੇ ਉਸ ਤੋਂ ਬਾਅਦ ਜਦੋਂ ਤੁਹਾਡਾ ਕੋਈ ਫੋਨ ਕੋਲ ਚੱਕਦਾ ਆ ਤਾਂ ਤੁਸੀਂ ਉਹਨਾਂ ਨੂੰ ਕਹਿਣਾ ਹੈ ਵੀ ਪਲੀਜ਼ ਗਵਰਨਰ ਨੂੰ ਆਖੋ ਵੀ ਪਲੀਜ਼ ਸਾਈਨ ਦ ਬਿੱਲ AB 3179 ਇਨਟੂ ਦ ਲਾਅ। ਜੀ ਤੇ ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਜਿਹੜੇ ਬਾਰਡਰ ਪੈਟਰੋਲ ਏਜੰਟਸ ਆ ਉਹਨਾਂ ਨੇ ਐਰੀਜ਼ੋਨਾ ਦੇ ਵਿੱਚ 200 ਦੇ ਕਰੀਬ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਇੱਕ ਰਿਮੋਟ ਡੈਜ਼ਰਟ ਜਿਹੜਾ ਆ ਉੱਥੇ ਲੱਭੇ ਹੈਗੇ ਆ। ਇਹ ਕਹਿੰਦੇ ਤੀਜੀ ਸਭ ਤੋਂ ਵੱਡੀ ਡਿਸਕਵਰੀ ਹੈਗੀ ਆ ਇਸ ਮਹੀਨੇ ਦੀ। ਤੇ ਸਭ ਤੋਂ ਪਹਿਲਾਂ ਉਹਨਾਂ ਨੇ ਕਹਿੰਦੇ ਪਈ ਲਿਊਕਵਿਲ ਪੋਰਟ ਉੱਥੇ 102 ਅਨਡਾਕੂਮੈਂਟਡ ਇਮੀਗ੍ਰੈਂਟਸ ਲੱਭੇ ਜੋ ਕਿ ਗੋਟਮਾਲਾ, ਹੋਂਡਰਾਸ ਤੇ ਐਲ ਸੈਲਵਾਡੋਰ ਤੋਂ ਸੀ। 91 ਇਲੀਗਲ ਜਿਹੜੇ ਇਮੀਗ੍ਰੈਂਟਸ, ਇਲੀਗਲ ਮੇਰੇ ਤੋਂ ਬਾਰ-ਬਾਰ ਨਿਕਲ ਜਾਂਦਾ, ਮੈਂ ਕਹਿਣਾ ਨਹੀਂ ਚਾਹੁੰਦਾ, ਅਨਡਾਕੂਮੈਂਟਡ ਇਮੀਗ੍ਰੈਂਟਸ ਜਿਹੜੇ ਆ ਉਹ ਫੜੇ ਹੈਗੇ ਆ ਉਸ ਡੈਜ਼ਰਟ ਤੋਂ, ਜਿਨ੍ਹਾਂ ਦੇ ਕੋਲ 11 ਬੱਚੇ ਵੀ ਸੀ। ਟੋਟਲ 193 ਅਨਡਾਕੂਮੈਂਟਡ ਇਮੀਗ੍ਰੈਂਟਸ ਜਿਹੜੇ ਆ ਉਹ ਉੱਥੋਂ ਫਿਰ ਕੱਢੇ ਗਏ ਆ। ਕਈਆਂ ਨੂੰ ਤਾਂ ਬਹੁਤ ਜ਼ਿਆਦਾ ਮੈਡੀਕਲ ਸਹਾਇਤਾ ਦੀ ਵੀ ਜ਼ਰੂਰਤ ਸੀ ਕਿਉਂਕਿ ਉਹ ਡੈਜ਼ਰਟ ਆ, ਪਾਣੀ ਹੈ ਨਹੀਂ, ਗਰਮੀ ਬਹੁਤ ਜ਼ਿਆਦਾ ਆ। ਸੋ ਹਜੇ ਵੀ ਈਵਨ ਦੋ ਜਿਹੜਾ ਇੰਨੇ ਜ਼ਿਆਦਾ ਸਟ੍ਰਿਕਟ ਹੋ ਗਈ ਆ ਇਮੀਗ੍ਰੇਸ਼ਨ ਬਾਰਡਰ ਦੇ ਉੱਤੇ, ਪਰ ਅਨਡਾਕੂਮੈਂਟਡ ਲੋਕ ਹਜੇ ਵੀ ਜਿਹੜੇ ਆ ਉਹ ਆ ਰਹੇ ਹੈਗੇ ਆ, ਖਾਸ ਕਰਕੇ ਇਹਨਾਂ ਮੁਲਕਾਂ ਵੱਲੋਂ, ਗੋਟੇਮਾਲਾ, ਹੋਂਡਰਾਸ, ਐਲ ਸੈਲਵਾਡੋਰ, ਸੈਂਟਰਲ ਅਮਰੀਕਾ ਦੇ ਵਿੱਚੋਂ ਬਿਲਕੁਲ ਜ਼ਿਆਦਾ ਆ ਰਹੇ ਨੇ। ਤੇ ਇਕੱਲਾ ਇਹੀ ਨਹੀਂ ਵੀ ਇਹ ਬਾਰਡਰ ਵਾਲ ਦੀ ਵੀ ਗੱਲ ਆ, ਸਖਤੀ ਵੀ ਜ਼ਿਆਦਾ ਆ, ਪਰ ਆંકੜੇ ਆ ਉਹ ਕੁਛ ਹੋਰ ਹੀ ਕਹਿੰਦੇ ਆ ਵੀ ਆਲਮੋਸਟ ਉਸੇ ਹੀ ਪ੍ਰਕਾਰ ਦੇ ਨਾਲ ਉਨੇ ਹੀ ਸੰਖਿਆ ਦੇ ਵਿੱਚ ਲੋਕ ਟਰਾਈ ਜਿਹੜੀ ਆ ਬਾਰ-ਬਾਰ ਉੱਥੇ ਕਰੀ ਜਾ ਰਹੇ ਆ ਬਾਰਡਰ ਜਿਹੜੀ ਆ ਉਹ ਟੱਪ ਕੇ ਅਮਰੀਕਾ ਦੇ ਵਿੱਚ ਆਉਣ ਦੇ ਲਈ। ਤੇ ਇਕੱਲਾ ਇਹੀ ਨਹੀਂ, ਤੇ ਆਪਾਂ ਬਾਰ-ਬਾਰ ਹਮੇਸ਼ਾ ਦੱਸਦੇ ਰਹੇ ਹਾਂ ਵੀ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟ ਉਹ ਸਭ ਤੋਂ ਜ਼ਿਆਦਾ ਨੇ ਜਿਹੜੇ ਕਾਨੂੰਨੀ ਢੰਗ ਦੇ ਨਾਲ ਪਹਿਲੋਂ ਅਧਿਕਾਰਤ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਆਏ ਨੇ ਤੇ ਜਾਂ ਉਹ ਵੀਜ਼ੇ ਤੇ ਜਿਹੜੇ ਆ ਉਹ ਆਪਣਾ ਓਵਰਸਟੇ ਕਰ ਗਏ ਨੇ, ਅਸਾਈਲਮ ਦੇ ਕੇਸ ਜਿਹੜੇ ਉਹਨਾਂ ਨੇ ਜਿਹੜੇ ਆ ਫਾਈਲ ਕਰ ਦਿੱਤੇ ਨੇ, ਜਾਂ ਹੋਰ ਜਿਹੜਾ ਵੀ ਕੋਈ ਬੇਸਿਕਲੀ ਓਵਰਸਟੇ ਹੀ ਆ ਵੀ ਆਪਣੇ ਵੀਜ਼ੇ ਦੀਆਂ ਉਲੰਘਣਾ ਜਿਹੜੀ ਉਹਨਾਂ ਨੇ ਉੱਥੇ ਕੀਤੀ ਆ, ਉਹ ਸਭ ਤੋਂ ਜ਼ਿਆਦਾ ਅਨਡਾਕੂਮੈਂਟਡ ਅਮਰੀਕਾ ਦੇ ਵਿੱਚ ਰਹਿੰਦੇ ਨੇ। ਕੱਲ੍ਹ ਆਪਾਂ ਜਦੋਂ ਦੱਸ ਹੀ ਰਹੇ ਸੀ ਵੀ ਰਾਸ਼ਟਰਪਤੀ ਟਰੰਪ ਉਹਨਾਂ ਨੇ ਅਟਾਰਨੀ ਜਨਰਲ ਜੈਫ ਸੈਸ਼ਨ ਆ ਉਹਨਾਂ ਨੂੰ ਕਾਫੀ ਝਾੜ ਪਾਈ ਸੀ ਉੱਥੇ ਗੱਲਬਾਤ ਕਰਦੇ ਹੋਏ। ਹਿੱਲ TV ਦੇ ਨਾਲ ਉਹਨਾਂ ਨੇ ਆਖਿਆ ਸੀਗਾ ਆਈ ਡੋਂਟ ਹੈਵ ਅ ਅਟਾਰਨੀ ਜਨਰਲ, ਇਟਸ ਵੈਰੀ ਸੈਡ। ਤੇ ਉੱਦਾਂ ਜਿਹੜੇ ਕਿਉਂਕਿ ਉਹਨਾਂ ਨੇ ਕਿਹਾ ਵੀ ਇੱਕ ਤਾਂ ਜਿਹੜੀ ਰਸ਼ੀਅਨ ਮੈਡਲਿੰਗ ਨਾਲ ਲੈ ਕੇ ਪ੍ਰੋਬ ਜਿਹੜੀ ਚੱਲ ਰਹੀ ਉਸ ਦੇ ਉੱਤੇ ਕੋਈ ਸਖਤ ਸਟੈਂਡ ਨਹੀਂ ਆ, ਤੇ ਇਮੀਗ੍ਰੇਸ਼ਨ ਦੇ ਉੱਤੇ ਵੀ ਜਿਹੜਾ ਕੋਈ ਸਖਤੀ ਜਿਹੜੀ ਆ ਉਹ ਕੋਈ ਦਿਖਾ ਨਹੀਂ ਰਹੇ। ਉੱਧਰ ਕਹਿੰਦੇ ਚੁੱਪ-ਚੁਪੀ ਤੇ ਜੈਫ ਸੈਸ਼ਨ ਅਟਾਰਨੀ ਜਨਰਲ ਆ ਉਹਨਾਂ ਨੇ 2 ਜਿਹੜੀ ਡਿਸੀਜਨ ਜਿਹੜੇ ਆ ਉਹ ਇਸ ਟਾਈਮ ਇੱਦਾਂ ਦੇ ਦਿੱਤੇ ਆ ਜਿਹਦੇ ਨਾਲ ਇਹ ਜਿਹੜੀ ਇਮੀਗ੍ਰੇਸ਼ਨ ਦੇ ਵਿੱਚ ਹੋਰ ਸਖਤੀ ਜਿਹੜੀ ਆ ਉਹ ਹੋ ਸਕਦੀ ਆ। ਕਹਿੰਦੇ ਵੀ ਉਹਨਾਂ ਨੇ ਜਿਹੜੇ ਇਮੀਗ੍ਰੇਸ਼ਨ ਜੱਜ ਹੈਗੇ ਆ ਉਹਨਾਂ ਉੱਤੇ ਸਖਤੀ ਕਰਨ ਜਾ ਰਹੇ, ਕੰਸਟ੍ਰੇਂਟ ਕਰਨ ਜਾ ਰਹੇ, ਉਹਨਾਂ ਨੂੰ ਰੋਕਣ ਜਾ ਰਹੇ ਵੀ ਜਿਹੜੀ ਲੀਨੀਅੰਸੀ ਤੁਸੀਂ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਤਰਫ ਤੁਸੀਂ ਦਿਖਾਉਂਦੇ ਆ ਉਸ ਦੇ ਉੱਤੇ ਰੋਕ ਲਾਈ ਜਾਵੇ। ਸੋ ਮਤਲਬ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਉੱਤੇ ਜਿਹੜੀ ਲੀਨੀਅੰਸੀ ਵੀ ਕਈ ਵਾਰੀ ਬੰਦਾ ਨਰਮ ਦਿਲ ਹੋ ਜਾਂਦਾ ਜੱਜ ਵੀ ਉਹ ਫਿਰ ਕਿਤੇ ਨਾ ਕਿਤੇ ਸ਼ਾਇਦ ਉਹਨੂੰ ਬੇਲ ਦੇ ਦਿੰਦਾ ਜਾਂ ਬੌਂਡ ਦੇ ਉੱਤੇ ਰਿਹਾ ਕਰ ਦਿੰਦਾ, ਵੀ ਉਹ ਚੀਜ਼ ਜਿਹੜੀ ਉਹ ਘਟਾਈ ਜਾਵੇ। ਤੇ ਦੂਜੇ ਪਾਸੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਵੀ ਜਿਹੜੇ ਇਮੀਗ੍ਰੈਂਟਸ ਵੇਟ ਕਰ ਰਹੇ ਨੇ ਅਸਾਈਲਮ ਹੀਅਰਿੰਗਸ ਨੂੰ ਉਹਨਾਂ ਨੂੰ ਡਿਟੈਂਸ਼ਨ ਚੋਂ ਬਾਹਰ ਨਾ ਕੱਢਿਆ ਜਾਵੇ। ਪਿਛਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾ ਦਿੱਤਾ ਸੀਗਾ ਵੀ ਅਮਰੀਕਾ ਦੇ ਕੋਲ ਅਖਤਿਆਰ ਹੈਗਾ ਆ ਵੀ ਜਿਹੜੇ ਲੋਕ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਨੇ, ਡਿਟੈਂਸ਼ਨ ਸੈਂਟਰ 'ਚ ਰਹੇ ਨੇ, ਉਹਨਾਂ ਨੂੰ ਅਣਮਿੱਥੇ ਸਮੇਂ ਦੇ ਲਈ ਡਿਟੈਂਸ਼ਨ ਸੈਂਟਰ ਦੇ ਵਿੱਚ ਹੋਰ ਰੱਖ ਸਕਦੇ ਨੇ। ਇਹ ਕਾਨੂੰਨ ਜਿਹੜਾ ਆ ਓਕੇ ਉਹਨਾਂ ਨੇ ਕਰ ਦਿੱਤਾ ਸੀਗਾ। ਸੋ ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਜਿਹੜੇ 2 ਇਸ ਟਾਈਮ ਫੈਸਲੇ ਅਟਾਰਨੀ ਜਨਰਲ ਜੈਫ ਸੈਸ਼ਨ ਜਿਨ੍ਹਾਂ ਨੇ ਚੁੱਪ-ਚੁਪੀਤੇ ਇਮੀਗ੍ਰੇਸ਼ਨ ਜੱਜਾਂ ਨੂੰ ਜਿਹੜੇ ਪਹੁੰਚਾਏ ਆ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਅਸਰ ਰਹੂਗਾ। ਇੱਕ ਬੜਾ ਹੀ ਜਿਹੜਾ ਫੈਕਟ ਜਿਹਾ ਇੱਕ ਮੈਂ ਪੜ੍ਹ ਰਿਹਾ ਸੀਗਾ, ਕਹਿੰਦੇ ਜੱਜਾਂ ਦੇ ਉੱਤੇ ਉਹਨਾਂ ਨੇ ਸਵੇਰ ਦੀ ਰੋਟੀ ਖਾਧੀ ਆ ਕਿ ਨਹੀਂ ਇਸ ਦੇ ਉੱਤੇ ਬੜਾ ਅਸਰ ਰਹਿੰਦਾ ਆ, ਖਾਸ ਕਰਕੇ ਜਦੋਂ ਬੇਲ ਹੀਅਰਿੰਗ ਦੇ ਉੱਤੇ ਕਹਿੰਦੇ ਜਿਹੜੇ ਜਾਂਦੇ ਨੋਨ ਫੈਕਟ ਹੈਗਾ ਆ। ਕਹਿੰਦੇ ਜੇ ਤਾਂ ਰੱਜ ਕੇ ਆਏ ਹੋਣ ਤਾਂ ਫਿਰ ਤੁਹਾਡੇ ਚਾਂਸਿਸ ਹੈਗੇ ਆ ਵੀ ਤੁਹਾਨੂੰ ਜਿਹੜੇ ਕਹਿੰਦੇ ਵੀ ਬੇਲ ਜਿਹੜੀ ਉਹ ਮਿਲ ਜੂਗੀ ਤੇ ਬੌਂਡ ਦੇ ਉੱਤੇ ਤੁਹਾਨੂੰ ਰਿਹਾ ਕਰ ਸਕਦੇ ਨੇ। ਤੇ ਬਾਕੀ ਜੇ ਉਹਨਾਂ ਨੇ ਰੋਟੀ ਨਾ ਖਾਧੀ ਹੋਵੇ, ਹੰਗਰੀ ਹੋਣ, ਤਾਂ ਫਿਰ ਤੁਹਾਡੀ ਬੇਲ ਡਿਨਾਈ ਹੋਣ ਦੇ ਜਿਹੜੇ ਚਾਂਸਿਸ ਆ ਉਹ ਕਈ ਗੁਣਾ ਜ਼ਿਆਦਾ ਜਿਹੜੇ ਆ ਉਹ ਵੱਧ ਜਾਂਦੇ ਨੇ ਡਿਨਾਈ ਹੋਣ ਦੇ। ਸੋ ਇਹਦਾ ਮਤਲਬ ਜਿਹੜਾ ਕੈਂਡੀਡੇਟ ਉਹ ਨਾਲ ਕੁਝ ਨਾ ਕੁਝ ਲੈ ਜਾਏ, ਚਾਹੇ ਸੱਪ ਵਗੈਰਾ ਵੀ ਲਾਓ ਜੀ। ਹਾਂਜੀ, ਇਦਾਂ ਛਕਣਾ ਕੁਝ ਇਦਾਂ ਕਰਕੇ ਦੇਖ ਲੈਣ ਉਹਨਾਂ ਨੇ ਵੀ ਪੱਕਾ ਡਿਟੈਂਸ਼ਨ ਦੇ ਵਿੱਚ ਉਹਨਾਂ ਨੇ ਵੀ ਕਰ ਦੇਣਾ। ਇੱਕ ਵੈਸੇ ਇੱਕ ਅਮੂਮਨ ਜਿਹੜੀ ਆ ਜੱਜਾਂ ਦੇ ਉੱਤੇ ਜਿਹੜੇ ਇਹ ਰਿਸਰਚ ਹੋਣ ਤੋਂ ਬਾਅਦ ਦੇ ਵਿੱਚ ਇਹ ਗੱਲ ਸਾਹਮਣੇ ਆਈ ਆ। ਜਿਹੜੀ ਇੱਕ ਬਹੁਤ ਖਤਰਨਾਕ ਖਬਰ ਆ ਰਹੀ ਹੈ ਰਾਜਕਰਮਵੀਰ ਸਿੰਘ ਜੀ, ਖਾਸ ਕਰਕੇ
ਕਿ ਇਮੀਗ੍ਰੇਸ਼ਨ ਨਾਲ ਰਿਲੇਟਡ ਕਹਿੰਦੇ ਪਈ ਇਸ ਸਾਲ 66% ਦੇ ਕਰੀਬ ਜਿਹੜੇ ਨੌਨ ਕ੍ਰਿਮੀਨਲ ਜਿਹੜੇ ਲੋਕ ਆ ਉਹ ਅਰੈਸਟ ਹੋਏ ਆਈਸ ਦੇ ਦੁਆਰਾ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ 66% ਜ਼ਿਆਦਾ ਲੋਕ ਪਿਛਲੇ ਸਾਲ ਦੇ ਮੁਕਾਬਲੇ ਨੌਨ ਕ੍ਰਿਮੀਨਲ ਅਰੈਸਟ ਹੋਇਆ। ਇਹਦਾ ਮਤਲਬ ਵੀ ਜਿਹੜਾ ਵੀ ਕੋਈ ਅੜਿੱਕੇ ਆ ਗਿਆ ਜੀ ਆਈਸ ਵਾਲਿਆਂ ਦੇ, ਤੇ ਚਾਹੇ ਤੁਹਾਡੇ ਤੇ ਕਿਸੇ ਤਰ੍ਹਾਂ ਦਾ ਚਾਰਜ ਲੱਗਾ ਹੈ ਚਾਹੇ ਨਹੀਂ ਲੱਗਾ ਆ, ਤੇ ਉਹਨੀ ਤੁਹਾਨੂੰ ਫੜ ਲੈਣਾ ਹੈਗਾ ਆ। ਬਿਲਕੁਲ ਉਹ ਦੇ ਡੋਂਟ ਕੇਅਰ। ਉਹ ਕਹਿੰਦੇ ਵੀ ਤੁਸੀਂ ਚਲੋ ਐਨੀਵੇਜ਼ ਚਲੋ ਕ੍ਰਿਮੀਨਲ ਨਹੀਂ ਹੋ, ਚੰਗੀ ਗੱਲ ਆ, ਪਰ ਤੁਸੀਂ ਆਏ ਤੇ ਗੈਰ ਕਾਨੂੰਨੀ ਢੰਗ ਨਾਲ ਆ ਨਾ, ਸੋ ਅਨਡਾਕੂਮੈਂਟਡ ਹੋ ਤੇ ਜਾਂ ਤੁਹਾਡੇ ਕੋਈ ਕਾਗਜ਼ਾਂ ਦੇ ਵਿੱਚ ਕੋਈ ਰਫੜ ਹੈਗਾ ਆ, ਸੋ ਇਸ ਕਰਕੇ ਤੁਹਾਨੂੰ ਜਿਹੜਾ ਅਸੀਂ ਨਾਲ ਲਿਜਾ ਰਹੇ ਹਾਂ ਨਾਨਕੇ ਕਿਹਾ ਜਾਂਦਾ ਹੈ ਹਰਜੋਤ ਸਿੰਘ ਜੀ। ਇੱਦਾਂ ਫਿਰ ਮਜ਼ਾਕੀਆ ਤੌਰ ਦੇ ਉੱਤੇ ਵੀ ਉਹ ਕਿੱਥੇ ਆ ਜੀ ਨਾਨਕੇ ਗਿਆ ਆ, ਸੋ ਕਈ ਵਾਰੀ ਇੱਦਾਂ ਵੀ ਜਿਹੜਾ ਕਹਿ ਦਿੱਤਾ ਜਾਂਦਾ। ਸੋ ਇਹ ਜਿਹੜੀ ਸਿਚੁਏਸ਼ਨ ਆ ਇਮੀਗ੍ਰੇਸ਼ਨ ਦੇ ਉੱਤੇ ਬਹੁਤ ਜ਼ਿਆਦਾ ਟਾਈਟ ਆ, ਪੂਰਾ ਸਕਵੀਜ਼ ਜਿਹੜਾ ਕਰ ਰਹੇ ਨੇ ਹਰ ਇੱਕ ਤਰੀਕੇ ਦੇ ਨਾਲ। ਜਿਹੜੀ ਉਹ ਪੂਰੀ ਟਰਾਈ ਹੈਗੀ ਇਹਨਾਂ ਦੀ ਵੀ ਚਾਹੇ ਉਹ ਅਨਡਾਕੂਮੈਂਟਡ ਆ ਤੇ ਚਾਹੇ ਉਹਦੇ ਪੇਪਰਸ ਦਾ ਜਿਹੜਾ ਲੈਪਸ ਹੋਇਆ ਆ ਉਹ ਜਿਹੜਾ ਜ਼ਰੂਰ ਕਿਸੇ ਨਾ ਕਿਸੇ ਤਰੀਕੇ ਨਾਲ ਅੜਿੱਕੇ ਜਿਹੜਾ ਆ ਉਹਨਾਂ ਦੇ ਆ ਜਾਵੇ। ਆਪਾਂ ਥੋੜ੍ਹੇ ਦਿਨ ਪਹਿਲਾਂ ਦੱਸ ਵੀ ਰਹੇ ਸੀ, ਆਪਾਂ ਫੇਰ ਦੁਬਾਰਾ ਦੱਸਦੇ ਹਾਂ ਵੀ ਹੁਣ ਜਿਨ੍ਹਾਂ ਨੇ ਗ੍ਰੀਨ ਕਾਰਡ ਰੀਨਿਊ ਕਰਨੇ ਆ ਜਾਂ ਕੋਈ ਵੀ ਆਪਣਾ ਪੇਪਰ ਵਰਕ USCIS ਨੂੰ ਜਿਹੜਾ ਘੱਲਣਾ ਆ, ਮੇਕ ਸ਼ੋਰ ਕਰੋ 3 ਵਾਰੀ ਚੈੱਕ ਕਰੋ, 4 ਵਾਰੀ ਚੈੱਕ ਕਰੋ, ਕਿਤੇ ਕੋਈ ਗਲਤੀ ਨਾ ਹੋਵੇ, ਪੇਪਰ ਵਰਕ ਜਿਹੜਾ ਕੋਈ ਘੱਟ ਨਾ ਘੱਲਿਆ ਹੋਵੇ, ਕਿਉਂਕਿ ਉਹਨਾਂ ਨੇ ਹੁਣ RFE ਜਿਹੜੀਆਂ ਆ ਉਹ ਘਟਾਤੀਆਂ, ਰਿਕੁਐਸਟ ਫਾਰ ਐਵੀਡੈਂਸ ਜਿਹੜੀਆਂ ਘਟਾ ਦਿੱਤੀਆਂ ਆ, ਤੇ ਇਮੀਗ੍ਰੇਸ਼ਨ ਅਫਸਰਸ ਨੂੰ ਅਥਾਰਟੀ ਦੇ ਦਿੱਤੀ ਆ ਰਾਸ਼ਟਰਪਤੀ ਟਰੰਪ ਨੇ 11 ਸਤੰਬਰ ਤੋਂ ਬਾਅਦ ਦੇ ਵਿੱਚ ਵੀ ਤੁਸੀਂ ਇਹਨਾਂ ਨੂੰ ਜਿਹੜਾ ਡਿਨਾਈ ਕਰ ਸਕਦੇ ਆ, ਪ੍ਰੋਸੈਸ ਨੂੰ ਉਹਨਾਂ ਦਾ ਉੱਥੇ ਹੀ ਜਿਹੜਾ ਰੋਕ ਸਕਦੇ ਆ, ਤੇ ਜਿਹੜਾ ਵੀ ਉਹਨਾਂ ਦਾ ਗ੍ਰੀਨ ਕਾਰਡ ਦੇ ਚਾਹੇ ਰੀਨਿਊ ਵਾਲਾ ਆ ਜਾਂ ਨਵਾਂ ਗ੍ਰੀਨ ਕਾਰਡ ਦੇ ਲਈ ਆ ਜਾਂ ਕੁਛ ਵੀ ਆ, ਵੀ ਤੁਸੀਂ ਉੱਥੇ ਉਹਨਾਂ ਨੂੰ ਪ੍ਰੋਸੈਸ ਨੂੰ ਰੋਕ ਕੇ ਤੇ ਉਹਨਾਂ ਨੂੰ ਫਿਰ ਇੱਕ ਹਿਸਾਬ ਦੇ ਨਾਲ ਇੱਥੋਂ ਵਾਪਸ ਜਿਹੜਾ ਘੱਲਣ ਦੀ ਤਿਆਰੀ ਵੀ ਜਿਹੜੀ ਉਹ ਕਰ ਸਕਦੇ। ਸੋ ਪਲੀਜ਼ ਡੈਫੀਨੇਟਲੀ ਚੰਗੇ ਵਕੀਲ ਤੋਂ ਆਪਣੇ ਪੇਪਰ ਵਰਕ ਭਰਾਓ, 3-4 ਵਾਰੀ ਜਿਹੜਾ ਆ ਉਹ ਚੈੱਕ ਤੁਸੀਂ ਕਰਕੇ ਫਿਰ ਹੀ ਜਿਹੜਾ ਉਹ ਐਪਲੀਕੇਸ਼ਨ ਜਿਹੜੀ ਉਹ ਸੈਂਡ ਕੀਤੀ ਜਾਵੇ। ਬਹੁਤ ਸਾਰੀਆਂ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਦੀ ਪੁਲਿਸ ਪੂਰੀ ਤਰ੍ਹਾਂ ਆਈਸ ਨਾਲ ਕੋਆਪਰੇਟ ਕਰ ਰਹੀ ਹੈ। ਈਵਨ ਕੈਲੀਫੋਰਨੀਆ ਦੇ ਵਿੱਚ ਵੀ ਈਵਨ ਦੋ ਇਹ ਕਹਿੰਦੇ ਅਸੀਂ ਸੈਂਕਚੁਰੀ ਸਟੇਟ ਹੈਗੇ ਆ, ਪਰ ਕਈ ਸਿਟੀਜ਼ ਕੋਆਪਰੇਟ ਕਰ ਰਹੀਆਂ। ਕਹਿੰਦੇ ਵੀ ਖਬਰ ਆ ਰਹੀ ਵੀ ਕਿਸ ਤਰ੍ਹਾਂ ਐਰੀਜ਼ੋਨਾ 'ਚ ਕੱਲ ਇੱਕ ਬੰਦਾ ਰੂਬਨ ਮੋਰੇਓਂਕੀ ਨਾਮ ਦਾ ਬੰਦਾ 45 ਸਾਲਾਂ ਦਾ ਮਕੈਨਿਕ, ਉਹਨੂੰ ਪੁਲਿਸ ਵਾਲੇ ਨੇ ਖੜਾ ਕਰ ਲਿਆ, ਕਹਿੰਦਾ ਵੀ ਲਾਇਸੈਂਸ ਦਿਖਾਲ। ਉਹਨੇ ਆਪਣਾ ਲਾਇਸੈਂਸ ਦਿਖਾਲਤਾ। ਉਹ ਤੋਂ ਬਾਅਦ ਸੈਕਿੰਡ ਕੁਐਸਚਨ ਪੁੱਛਿਆ ਵੀ ਆਰ ਯੂ ਹੇਅਰ ਲੀਗਲੀ, ਤੇ ਕਹਿੰਦਾ ਵੀ ਨਾ ਤਾਂ ਉਹਨੂੰ ਸਾਈਟ ਕੀਤਾ, ਉਹਨੂੰ ਅਰੈਸਟ ਕਰਕੇ ਲੈ ਗਏ। 16 ਸਾਲਾਂ ਤੋਂ ਉਹ ਇੱਥੇ ਰਹਿ ਰਿਹਾ ਸੀ, 4 ਬੱਚੇ ਉਹਦੇ US ਸਿਟੀਜ਼ਨ ਬੋਰਨ ਆ। ਉਹ ਕਹਿੰਦਾ ਪਰ ਮੈਂ ਜਦੋਂ ਆਇਆ ਤੇ ਓਵਰਸਟੇ ਕਰ ਗਿਆ, ਤੇ ਮੈਂ ਇਹੀ ਆਸ ਕਰਦਾ ਸੀ ਵੀ ਚਲੋ ਮੇਰੇ ਜਿਹੜੇ ਨਿਆਣੇ ਆ ਉਹ 21 ਸਾਲਾਂ ਦੇ ਹੋਣਗੇ ਤੇ ਮੈਨੂੰ ਅਪਲਾਈ ਕਰ ਦੇਣਗੇ। ਗਲਤੀ ਦੇ ਨਾਲ ਓਵਰਸਟੇ ਕਰ ਗਿਆ। ਤੇ ਹੁਣ ਦੇਖ ਲਓ ਵੀ 16 ਸਾਲਾਂ ਤੋਂ ਰਹਿ ਰਿਹਾ ਸੀ, ਮਕੈਨਿਕ ਸੀ, ਤੇ ਉਹਨੂੰ ਸਾਈਟ ਵੀ ਨਹੀਂ ਕੀਤਾ ਉਹਨੇ ਟਿਕਟ ਵੀ ਹਾਂ ਤੂੰ ਸਪੀਡ ਕਰ ਰਿਹਾ ਸੀ ਜਾਂ ਕੁਛ, ਚੱਕ ਕੇ ਇਮੀਗ੍ਰੇਸ਼ਨ ਨੂੰ ਦੇ ਦਿੱਤਾ। ਸੋ ਬਿਲਕੁਲ ਜਿਸ ਤਰ੍ਹਾਂ ਹਮੇਸ਼ਾ ਹੀ ਆਪਾਂ ਬੇਨਤੀ ਕਰਦੇ ਹਾਂ, ਵਧੀਆ ਤੋਂ ਵਧੀਆ ਵਕੀਲ ਦੇ ਨਾਲ ਗੱਲ ਕਰਕੇ ਆਪਣੇ ਪੇਪਰ ਵਰਕ ਜਿਹੜੇ ਆ ਉਹ ਸਹੀ ਰੱਖਿਆ ਕਰੋ। ਤੇ ਜਿਹੜੇ ਹੋਰ ਪੰਜਾਬ ਤੋਂ ਜਾਂ ਹੋਰ ਅਮਰੀਕਾ ਆਉਣ ਦੀਆਂ ਤਿਆਰੀਆਂ ਕਰ ਰਹੇ ਆ ਉਹਨਾਂ ਨੂੰ ਸੋਚ ਕੇ ਹੀ ਆਉਣਾ ਚਾਹੀਦਾ ਆ। ਬਹੁਤ ਜ਼ਿਆਦਾ ਜਿਹੜੇ ਸਖਤੀ ਹੈਗੀ ਆ, ਕਿਸੇ ਤਰ੍ਹਾਂ ਨਾਲ ਗਲਤ ਤਰੀਕੇ ਨਾਲ ਨਹੀਂ ਆਉਣਾ ਚਾਹੀਦਾ। ਈਜ਼ੀਲੀ ਤਰੀਕੇ ਨਾਲ ਆਉਣਾ ਬੜਾ ਈਜ਼ੀ ਹੈਗਾ, ਜਿਹੜਾ ਆਪਾਂ ਕਰਕੇ ਰਾਜੀ ਨਹੀਂ। ਸਟੂਡੈਂਟ ਵੀਜ਼ਾ ਬੜਾ ਈਜ਼ੀ ਮਿਲਦਾ ਆ, ਪੜ੍ਹਦੇ ਨਹੀਂ ਹੈਗੇ ਆਪਣੇ ਬੰਦੇ, ਤੇ ਇਹ ਕਰਕੇ ਲੀਗਲੀ ਤਰੀਕੇ ਨਾਲ ਆਉਣਾ ਚਾਹੀਦਾ ਆ। ਜੀ ਤੇ ਹਰਜੋਤ ਸਿੰਘ ਜੀ ਸਮਾਂ ਸਮਾਪਤ ਆ। ਮਿਲਾਂਗੇ ਆਪਣੇ ਸਾਰੇ ਸਰੋਤਿਆਂ ਤੋਂ ਅਗਲੀ ਵਾਰ। ਸਾਡੇ ਦੋਨੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸੈਕਰਾਮੈਂਟੋ ਏਰੀਆ ਦੇ ਵਿੱਚ ਸੰਦੀਪ ਕੌਰ ਜੀ ਲੈ ਕੇ ਆਏ ਹਨ